ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਐਸਮਾ ਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਕਵਰਡ ਕੈਲੀਫੋਰਨੀਆ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਜਿਹੜਾ ਉਹ ਕੀਤਾ ਜਾਵੇਗਾ। ਜੁਰਮਾਨੇ ਤੋਂ ਬਚਣ ਲਈ ਆਪਣੀ ਹੈਲਥ ਇੰਸ਼ੋਰੈਂਸ ਇਸ ਪੈਂਡੇਮਿਕ ਦੇ ਦੌਰਾਨ ਲੈਣ ਦੇ ਲਈ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਢਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਸਭ ਤੋਂ ਪਹਿਲੀ ਖਬਰ ਵੱਲ ਆਈਏ। ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਜਿਹੜੇ ਆ, ਕਹਿੰਦੇ ਵੀ ਉਹਨਾਂ ਨੇ 80 ਮਿਲੀਅਨ ਦੇ ਕਰੀਬ ਵੋਟਸ ਜਿਹੜੀਆਂ ਆ ਪ੍ਰਾਪਤ ਕਰ ਲਈਆਂ ਹੈਗੀਆਂ ਇਸ ਸਾਲ ਦੀ ਜਿਹੜੀ ਇਲੈਕਸ਼ਨ ਆ। ਜਿਹੜੇ ਨਵੇਂ ਰੈਕਰਡਸ ਆ ਰਹੇ ਆ ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਵੀ 74 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਸ ਆ ਉਹ ਹੋਰ ਰਿਸੀਵ ਕੀਤੀਆਂ ਆ। ਇਹ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਆ ਰੈਕਰਡ ਬਣਿਆ ਹੈਗਾ। 1860 ਤੋਂ ਬਾਅਦ ਸੰਨ 1860 ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਪਰਸੈਂਟੇਜ ਵਾਈਜ਼ ਜਿਹੜੀਆਂ ਵੋਟਾਂ ਪਈਆਂ ਹੈਗੀਆਂ। ਓਵਰਆਲ 156 ਮਿਲੀਅਨ ਵੋਟਾਂ 2020 ਦੀਆਂ ਜਿਹੜੀਆਂ ਇਲੈਕਸ਼ਨ ਹੋਈ ਆ ਕਾਊਂਟ ਹੋ ਚੁੱਕੀਆਂ। ਕਹਿੰਦੇ ਪਈ ਜਦੋਂ ਫਾਈਨਲ ਵੋਟ ਟੈਲੀ ਹੋਊਗੀ ਇਹ 158 ਮਿਲੀਅਨ ਤੱਕ ਜਾ ਸਕਦਾ ਹੈਗਾ। 20 ਮਿਲੀਅਨ ਵੋਟਾਂ ਇਹ ਜ਼ਿਆਦਾ ਬਣਦੀਆਂ 2016 ਦੀ ਇਲੈਕਸ਼ਨ ਤੋਂ ਬਾਅਦ। ਸੋ ਇਹਦੇ ਕਈ ਕਾਰਨ ਆ। ਪ੍ਰੈਜ਼ੀਡੈਂਟ ਟਰੰਪ ਕਰਕੇ ਵੀ ਆ, ਕਹਿੰਦੇ ਪਈ ਉਹਨਾਂ ਦੇ ਜਿਹੜੇ ਅਗੇਂਸਟ ਤੇ ਉਹਨਾਂ ਦੇ ਹੱਕ ਵਾਲੇ ਜਿਹੜੇ ਆ ਬਹੁਤ ਇਸ ਵਾਰੀ ਜ਼ੋਰ ਲੱਗਾ। ਇਸ ਕਰਕੇ ਵੀ ਜਿਹੜਾ ਇੱਕ ਰੀਜ਼ਨ ਆ ਇਹ ਵੋਟਾਂ ਇੰਨੀ ਵੱਡੀ ਗਿਣਤੀ 'ਚ ਪਈਆਂ। ਜੀ, ਸੋ ਟਰਨ ਆਊਟ ਕਹਿੰਦੇ ਜਿਸ ਦਾ ਅਨੁਮਾਨ ਇਹ ਲਾਇਆ ਜਾ ਰਹੀ ਹੈ ਕਿ ਆਸ ਰਹੀਆਂ ਵੀ 66.5% ਜਿਹੜਾ ਹੋਊਗਾ। 1900 ਤੋਂ ਬਾਅਦ ਦੇ ਵਿੱਚ ਹਾਈਐਸਟ ਜਿਹੜਾ ਉਹ ਦੇਖਿਆ ਗਿਆ। ਜਿਹੜੇ 1800 ਦੀ ਹਰਜੋਤ ਸਿੰਘ ਜੀ ਜਦੋਂ ਗੱਲ ਕਰ ਰਹੇ ਹਾਂ, ਉਸ ਟਾਈਮ ਦੇ ਉੱਤੇ ਸਿਰਫ ਮਰਦਾਂ ਨੂੰ ਤੇ ਗੋਰੇ ਮਰਦਾਂ ਨੂੰ ਜਾਂ ਜਿਨ੍ਹਾਂ ਦੇ ਕੋਲ ਪ੍ਰੋਪਰਟੀਜ਼ ਹੁੰਦੀਆਂ ਸੀ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਉਹਨਾਂ ਮੌਕਿਆਂ ਦੇ ਉੱਤੇ ਹੁੰਦਾ ਸੀ। ਸੋ ਇਸ ਮੌਕੇ ਹਰ ਇੱਕ ਨੂੰ ਤਕਰੀਬਨ ਵੋਟ ਪਾਉਣ ਦਾ ਅਧਿਕਾਰ ਸੀਗਾ। ਸੋ 2008 ਦੇ ਵਿੱਚ ਬਰਾਕ ਓਬਾਮਾ ਨੇ 69.5 ਮਿਲੀਅਨ ਵੋਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਸੀ। ਪਰ ਉਸ ਰਿਕਾਰਡ ਨੂੰ ਦੋਨਾਂ ਹੀ ਕੈਂਡੀਡੇਟਸ ਨੇ ਜਿਹੜਾ ਆ ਇਸ ਵਾਰ ਵੱਡੇ ਫਰਕ ਦੇ ਨਾਲ ਜਿਹੜਾ ਉਹ ਤੋੜਿਆ ਹੈਗਾ ਆ। ਜਿਹੜੇ ਬਾਈਡਨ ਆ ਉਹਨਾਂ ਨੇ 10 ਮਿਲੀਅਨ ਵੋਟ ਦੇ ਨਾਲ ਤੇ ਜਿਹੜੇ ਟਰੰਪ ਆ ਉਹਨਾਂ ਨੇ ਤਕਰੀਬਨ 5 ਮਿਲੀਅਨ ਵੋਟ ਦੇ ਨਾਲ ਇਹ ਫਰਕ ਨੂੰ ਜਿਹੜਾ ਉਹ ਤੋੜਿਆ ਹੈਗਾ। ਸੋ ਜਦੋਂ 69 ਮਿਲੀਅਨ ਵੋਟਾਂ ਪਈਆਂ ਸੀਗੀਆਂ ਬਰਾਕ ਓਬਾਮਾ ਨੂੰ, ਉਸ ਟਾਈਮ ਦੇ ਉੱਤੇ ਜੋ ਬਾਈਡਨ ਉਹਨਾਂ ਦਾ ਜਿਹੜਾ ਰਨਿੰਗ ਮੇਟ ਸੀਗਾ ਵਾਈਸ ਪ੍ਰੈਜ਼ੀਡੈਂਟ ਦੇ ਟਿਕਟ ਦੇ ਉੱਤੇ ਸੀਗਾ। ਸੋ ਇਹ ਕਾਫੀ ਵੱਡਾ ਜਿਹੜਾ ਇਹ ਫਰਕ ਹੈਗਾ। ਸੋ ਬਹੁਤ ਜ਼ਿਆਦਾ ਲੋਕ ਉਤਸ਼ਾਹਿਤ ਸੀਗੇ, ਪੋਲੀਟੀਕਲੀ ਬਹੁਤ ਐਕਟਿਵ ਮਾਹੌਲ ਸੀਗਾ। ਆਪਾਂ ਦੇਖਦੇ ਹੀ ਆਏ ਸੀ, ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਹੀ ਜਿਹੜੇ ਉਹ ਆ ਰਹੇ ਸੀਗੇ। ਪਰ ਜਿਸ ਹਿਸਾਬ ਦੇ ਨਾਲ ਲੋਕ
ਕਹਿ ਲਓ ਵੀ ਇਸ ਵਾਰ ਖੁੱਡਾਂ ਚੋਂ ਵੀ ਨਿਕਲ ਕੇ ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਪਾਈਆਂ ਆ। ਦੋਨਾਂ ਹੀ ਪਾਰਟੀਆਂ ਨੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਜਿਹੜਾ ਉਹ ਲਾਇਆ ਹੈਗਾ ਆ, ਤੇ ਐਬਸੈਂਟੀ ਬੈਲਟ ਹੋਣ ਕਰਕੇ ਕਾਫੀ ਜ਼ਿਆਦਾ ਜਿਹੜਾ ਫਰਕ ਆ ਇਸ ਵਾਰ ਲੋਕਾਂ ਨੂੰ ਪਿਆ ਆ। ਬਹੁਤ ਸਾਰੇ ਲੋਕ ਇਸ ਗੱਲੋਂ ਵੀ ਪਹਿਲੋਂ ਰਹਿ ਜਾਂਦੇ ਸੀਗੇ ਜਾਂ ਥੋੜੇ ਆਲਸੀ ਹੋ ਜਾਂਦੇ ਸੀਗੇ ਵੀ ਛੱਡ ਆਪਾਂ ਕੀ ਵੋਟ ਪਾਉਣ ਜਾਣਾ ਹੈ, ਪਰ ਇਸ ਵਾਰ ਕਾਫੀ ਗੱਲਾਂ ਕਹਿ ਲਓ ਵੀ ਲੋਕਾਂ ਨੂੰ ਇਦਾਂ ਲੱਗਦਾ ਸੀ ਵੀ ਬੜੀ ਵਕਾਰ ਦੀ ਜਿਹੜੀ ਗੱਲ ਆ ਉਹ ਦਾਅ ਦੇ ਉੱਤੇ ਲੱਗੀ ਆ। ਸੋ ਕਾਫੀ ਜ਼ਿਆਦਾ ਲੋਕਾਂ ਨੇ ਉਤਸ਼ਾਹ ਜਿਹੜਾ ਦਿੱਤਾ। ਉਮੀਦ ਕਰਦੇ ਆ ਵੀ ਇਹ ਉਤਸ਼ਾਹ ਜਿਹੜਾ ਬਰਕਰਾਰ ਰਹੂਗਾ। ਨੋ ਡਾਊਟ ਇਸ ਵਾਰ ਕਾਫੀ ਡਿਵਾਈਡਡ ਮਾਹੌਲ ਸੀਗਾ ਤਾਂ ਲੋਕਾਂ ਨੇ ਜ਼ਿਆਦਾ ਪਾਇਆ, ਪਰ ਆਪਾਂ ਇਹ ਉਮੀਦ ਕਰਦੇ ਹਾਂ ਵੀ ਇਸ ਡੈਮੋਕ੍ਰੇਸੀ ਦੀ ਇਸ ਚੋਣਾਂ ਦੇ ਵਿੱਚ ਅਮੂਮਨ ਹੀ ਲੋਕ ਇੱਦਾਂ ਜਿਹੜਾ ਉਤਸ਼ਾਹ ਦੇ ਨਾਲ ਜਿਹੜਾ ਆ ਉਹ ਹਿੱਸਾ ਲੈਂਦੇ ਰਿਹਾ ਕਰਨ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ। ਲਾਸ ਐਂਜਲਸ ਕਾਉਂਟੀ ਕਰੋਨਾ ਵਾਇਰਸ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ। ਲਾਸ ਐਂਜਲਸ ਕਾਉਂਟੀ ਦੇ ਜਿਹੜੇ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਵੋਟਿੰਗ ਕੱਲ ਪਾਈ ਪਈ ਆਊਟਡੋਰ ਜਿਹੜੀ ਆ ਡਾਈਨਿੰਗ ਆ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ। ਸੋ 3 ਦੇ ਮੁਕਾਬਲੇ ਜਿਹੜੀ ਆ 2 ਦੇ ਹਿਸਾਬ ਨਾਲ ਵੋਟ ਇਹ ਪਈ ਆ, ਪਰ ਉਹ ਸਸਪੈਂਡ ਨਹੀਂ ਹੋਈ। ਸੋ ਕਹਿੰਦੇ ਵੀ ਆਊਟਡੋਰ ਡਾਈਨਿੰਗ ਜਿਹੜੀ ਆ ਉਹ ਜਾਰੀ ਰਹੂਗੀ। ਜੀ ਬਿਲਕੁਲ। ਸੋ ਆਈ ਥਿੰਕ ਇੰਨਾ ਵੀ ਧੱਕਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਬਿਜ਼ਨੈਸਿਸ ਤਾਂ ਪਹਿਲਾਂ ਹੀ ਜਿਹੜੇ ਬਹੁਤ ਮੰਦੇ ਹਾਲ ਨੇ। ਸੋ ਥੋੜ੍ਹਾ ਬਹੁਤਾ ਵਿੱਚ ਵਿਚਾਲੇ ਦਾ ਰਸਤਾ ਜਿਹੜਾ ਉਹ ਜ਼ਰੂਰ ਚਾਹੀਦਾ ਹੈਗਾ। ਇੰਪਲੋਇਰ ਇੰਪਲੋਈ ਸੂਬੇ ਨੂੰ, ਸਿਟੀ ਨੂੰ, ਸਾਰਿਆਂ ਨੂੰ ਬਹੁਤ ਕੁਛ ਜਿਹੜਾ ਆ ਇਹਨਾਂ ਬਿਜ਼ਨੈਸਿਸ ਦੇ ਚੱਲਣ ਦੇ ਨਾਲ, ਲੋਕਾਂ ਦੇ ਆਉਣ ਜਾਣ ਦੇ ਨਾਲ ਜਿਹੜਾ ਉਹ ਮਿਲਦਾ ਆ। ਪਰ ਇਹ ਵੀ ਲੋਕਾਂ ਨੂੰ ਵੀ ਨਾਲ ਦੇ ਨਾਲ ਜਿਹੜਾ ਉਹ ਧਿਆਨ ਜਿਹੜਾ ਜ਼ਿਆਦਾ ਰੱਖਣ ਦੀ ਜ਼ਰੂਰਤ ਆ ਵੀ ਆਪਾਂ ਕੀ ਕੁਛ ਜਿਹੜਾ ਆ ਉਹ ਕਰਦੇ ਰਹਿਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਾਸ਼ਿੰਗਟਨ DC ਦੇ ਜਿਹੜੇ ਆ ਉਹ ਪੁਲਿਸ ਚੀਫ ਪੀਟਰ ਨੀਸ਼ਾਮ ਜਿਹੜੇ ਕਹਿੰਦੇ ਆ ਵੀ ਉਹ ਫੋਰਸ ਨੂੰ ਜਿਹੜੇ ਉਹ ਛੱਡਣ ਜਾ ਰਹੇ ਹੈਗੇ ਆ। ਇਹ ਜਿਹੜਾ ਇਸ ਮੌਕੇ ਦੱਸਿਆ ਗਿਆ ਹੈਗਾ। ਸੋ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਆ ਨਵੇਂ ਜਿਹੜੇ ਆ ਉਹ ਉੱਥੇ ਪੁਲਿਸ ਚੀਫ ਜਿਹੜੇ ਆਉਣਗੇ। ਆਪਾਂ ਦੇਖਦੇ ਰਹੇ ਹਾਂ ਵੀ ਵਾਸ਼ਿੰਗਟਨ DC ਦੀ ਪੁਲਿਸ ਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਉੱਥੋਂ ਦੀ ਜਿਹੜੀ ਮੇਅਰ ਆ, ਇਹਨਾਂ ਸਾਰਿਆਂ ਦੇ ਵਿਚਕਾਰ ਜਿਹੜੀ ਖਿੱਚੋਤਾਣ ਜਿਹੜੀ ਆ ਉਹ ਚੱਲਦੀ ਰਹੀ ਆ। ਸੋ ਉੱਥੋਂ ਦੇ ਜਿਹੜੇ ਹੁਣ ਪੁਲਿਸ ਚੀਫ ਆ ਵਰਜੀਨੀਆ ਦੇ ਵਿੱਚ ਆਪਣੀ ਜੌਬ ਆ ਉਸ ਨੂੰ ਅੱਗੇ ਲੈ ਕੇ ਜਾਣਗੇ। ਸੋ 3 ਦਹਾਕੇ ਦਾ ਜਿਹੜਾ ਇਹਨਾਂ ਦਾ ਪੁਲਿਸ ਦੇ ਨਾਲ ਕਰੀਅਰ ਜਿਹੜਾ ਆ ਉਹ ਜੁੜਿਆ ਰਿਹਾ ਹੈਗਾ ਆ। ਉੱਥੋਂ ਦੀ ਜਿਹੜੀ ਮੇਅਰ ਹੈਗੀ ਆ ਮੁਰੇਲ ਬਾਊਜ਼ਰ, ਉਹਨਾਂ ਨੇ ਇਸ ਦੇ ਬਾਰੇ ਜਿਹੜੇ ਹਾਲ ਦੀ ਘੜੀ ਕੋਈ ਟਿੱਪਣੀ ਜਿਹੜੀ ਉਹ ਨਹੀਂ ਦਿੱਤੀ ਹੈਗੀ। ਜੀ। ਅਗਲੀ ਖਬਰ ਵੀ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਆ। CDC ਜਿਹੜੀ ਹੈਗੀ ਆ, ਸੈਂਟਰ ਫॉर ਡਿਸੀਜ਼ ਕੰਟਰੋਲ, ਉਹ ਹੁਣ ਆਪਣੀ ਪਲਾਨਸ ਆ ਉਸ ਨੂੰ ਫਾਈਨਲਾਈਜ਼ ਕਰ ਰਹੇ ਆ ਵੀ ਜਿਹੜਾ ਲੋਕਾਂ ਨੂੰ ਕੁਆਰੰਟਾਈਨ ਕਰਨ ਦੇ ਲਈ ਕਿਹਾ ਜਾਂਦਾ ਆ, ਉਸ ਦੇ ਦਿਨਾਂ ਦੇ ਵਿੱਚ ਜਿਹੜਾ ਆ ਘਾਟਾ ਕੀਤਾ ਜਾਵੇ। ਪਹਿਲਾਂ ਜਿਹੜਾ 14 ਦਿਨਾਂ ਦਾ ਕਿਹਾ ਗਿਆ ਸੀ, ਜੇ ਕਿਸੇ ਨੂੰ ਜਿਹੜਾ ਕਰੋਨਾ ਵਾਇਰਸ ਐਕਸਪੋਜ਼ ਹੁੰਦਾ ਕੋਈ ਵੀ, ਤੇ ਉਸ ਤੋਂ ਬਾਅਦ ਇਹ 10 ਦਿਨ ਵੀ ਘਟਾਏ ਗਏ ਸੀ। ਸਾਰਿਆਂ ਨੂੰ ਪਤਾ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਹੋਇਆ ਸੀ, ਉਹ ਤਾਂ ਦੂਜੇ ਤੀਜੇ ਦਿਨ ਹੀ ਬਾਹਰ ਤੁਰਦੇ ਫਿਰਦੇ ਸੀ। ਸੋ ਹੁਣ ਇਹਦੇ ਉੱਤੇ ਜਿਹੜਾ ਆ ਉਹ ਨਵੀਂ ਰੂਲਿੰਗ ਦੇਣ ਜਾ ਰਹੇ ਹੈਗੇ ਆ। ਥੋੜ੍ਹੇ ਦਿਨਾਂ ਦੇ ਵਿੱਚ ਦੇਖਦੇ ਆ ਵੀ ਕਿੰਨੇ ਦਿਨ ਜਿਹੜੇ ਆ ਉਹ ਕੁਆਰੰਟਾਈਨ ਵਾਸਤੇ ਕਹਿਣਗੇ। ਜੀ। ਇੱਧਰ ਨਿਊ ਮੈਕਸੀਕੋ ਨੇ ਜਿਹੜਾ ਸੂਬਾ ਹੈਗਾ ਆ, ਉੱਥੋਂ ਦੇ ਲਾਅ ਮੇਕਰਸ ਨੇ ਇੱਕ ਬਾਈ ਪਾਰਟੀਜ਼ਨ ਕਰੋਨਾ ਵਾਇਰਸ ਰਿਲੀਫ ਬਿੱਲ ਜਿਹੜਾ ਆ ਉਹ ਖੁਦ ਜਿਹੜਾ ਉਹ ਪਾਸ ਕੀਤਾ ਆ। ਇਸ ਦੇ ਵਿੱਚ ਵੀ ਉਹਨਾਂ ਨੇ $1200 ਜਿਹੜੇ ਅਨਇੰਪਲੋਏ ਜਿਹੜੇ ਵਨ ਟਾਈਮ $1200 ਚੈੱਕ ਜਿਹੜੇ ਵੀ ਅਨਇੰਪਲੋਇਮੈਡ ਵਰਕਰ ਹੈਗੇ ਆ ਉਹਨਾਂ ਨੂੰ, ਤੇ ਜਿਨ੍ਹਾਂ ਤੇ $50,000 ਜਿਹੜੇ ਕੁਛ ਬਿਜ਼ਨਸਿਸ ਆ ਉਹਨਾਂ ਨੂੰ ਦੇਣ ਦਾ ਇਸ ਦੇ ਵਿੱਚ ਮੱਦ ਰੱਖੀ ਹੋਈ ਆ। ਸੋ $330 ਮਿਲੀਅਨ ਦਾ ਉਹਨਾਂ ਨੇ ਆਪਣੇ ਸੂਬੇ ਪੱਧਰ ਦੇ ਉੱਤੇ ਜਿਹੜਾ ਕਰੋਨਾ ਵਾਇਰਸ ਰਿਲੀਫ ਬਿੱਲ ਪਾਸ ਕੀਤਾ ਆ। ਇਹਨਾਂ ਨੇ ਦੇਖਿਆ ਵੀ ਹੁਣ ਫੈਡਰਲ ਲੈਵਲ ਦੇ ਉੱਤੇ ਤਾਂ ਫੰਡਿੰਗ ਪਤਾ ਨਹੀਂ ਆਵੇ ਨਾ ਆਵੇ, ਉਹਨਾਂ ਦਾ ਕੋਈ ਸਮਝੌਤਾ ਹੋਵੇ ਨਾ ਹੋਵੇ, ਅਸੀਂ ਆਪਣੇ ਜਿਹੜੇ ਨਿਵਾਸੀਆਂ ਦੇ ਲਈ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਕਰਦੇ ਜਾਈਏ। ਸੋ 319 ਮਿਲੀਅਨ ਜਿਹੜੇ ਅਨਸਪੈਂਟ ਫੰਡਸ ਸੀਗੇ ਜਿਹੜੇ ਐਕਸਪਾਇਰ ਹੋਣ ਜਾ ਰਹੇ ਸੀ, ਸੋ ਉਹਨਾਂ ਨੇ ਇਹ ਫੰਡਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਵੰਡਣ ਦੇ ਲਈ ਬਾਈ ਪਾਰਟੀਜ਼ਨ ਸਮਝੌਤਾ ਜਿਹੜਾ ਆ ਉਹ ਰਿਲੀਫ ਉਹ ਕੀਤਾ ਆ। ਗਵਰਨਰ ਮਿਸ਼ੇਲ ਲੁਜਾਨ ਗ੍ਰਿਸ਼ਮ ਜਿਹੜੇ ਆ ਉਹਨਾਂ ਨੇ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਜਿਹੜਾ ਆ ਇਸੇ ਹੀ ਕਰਕੇ ਜਿਹੜਾ ਉਹ ਸੱਦਿਆ ਸੀਗਾ, ਜਿਸ ਤਰੀਕੇ ਦੇ ਨਾਲ ਵੈਸੇ ਵੀ ਉੱਥੇ ਕਰੋਨਾ ਵਾਇਰਸ ਦੇ ਕਰਕੇ ਕੇਸਾਂ ਦੇ ਆંકੜੇ ਤੇ ਕਰੋਨਾ ਵਾਇਰਸ ਦੇ ਕਰਕੇ ਮੌਤ ਹੋ ਰਹੀ ਜਿਹੜੇ ਲੋਕਾਂ ਦੇ ਆંકੜਿਆਂ ਦੇ ਵਿੱਚ ਵਾਧਾ ਹੋ ਰਿਹਾ ਸੀ। ਸੋ ਇਹ ਜਿਹੜਾ ਹੁਣ ਕੀਤਾ ਆ। ਸੋ ਕਹਿੰਦੇ ਵੀ ਇਸ ਬਿੱਲ ਦੇ ਵਿੱਚ $100 ਮਿਲੀਅਨ ਉਹਨਾਂ ਬਿਜ਼ਨਸਿਸ ਦੇ ਲਈ ਇਹਨਾਂ ਨੇ ਰੱਖਿਆ ਆ ਜਿਨ੍ਹਾਂ ਦੇ 100
ਜਾਂ ਉਸ ਤੋਂ ਘੱਟ ਇੰਪਲੋਈਜ਼ ਜਿਹੜੇ ਆ ਉਹ ਹਨ। ਸੋ $50,000 ਤੱਕ ਦੀ ਜਿਹੜੀ ਗ੍ਰਾਂਟ ਉਹਨਾਂ ਬਿਜ਼ਨੈਸਿਸ ਨੂੰ ਜਿਹੜੀ ਇਸ ਦੇ ਵਿੱਚ ਮਿਲ ਸਕਦੀ ਆ। ਉੱਥੋਂ ਦੇ ਰਿਪਬਲਿਕਨ ਲਾ ਮੇਕਰਸ ਨੇ ਵੀ ਇਸ ਬਿੱਲ ਦਾ ਜਿਹੜਾ ਉਹ ਸਵਾਗਤ ਕੀਤਾ ਹੈ। ਸੋ ਦੋਨੇ ਪਾਰਟੀਆਂ ਨੇ ਮਿਲ ਕੇ ਉੱਥੇ ਇਹ ਇੱਕ ਕਰੋਨਾ ਵਾਇਰਸ ਰਿਲੀਫ ਬਿੱਲ ਆਪਣੇ ਸੂਬੇ ਪੱਧਰ ਦੇ ਉੱਤੇ ਜਿਹੜਾ ਉਹ ਪਾਸ ਕਰ ਦਿੱਤਾ ਆ। ਜੀ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਕੈਲੀਫੋਰਨੀਆ ਸਟੇਟ ਦੇ ਅਨਪਲਾਇਮੈਂਟ ਆਫਿਸ ਨੂੰ ਜਿਹੜਾ ਆ ਮਿਸਯੂਜ਼ ਕੀਤਾ ਗਿਆ ਬਹੁਤ ਸਾਰੇ ਜਿਹੜੇ ਕੈਦੀਆਂ ਵੱਲੋਂ। ਇਹ ਹੁਣ ਇੱਕ ਸਿਰਦਰਦੀ ਦਾ ਵਿਸ਼ਾ ਜਿਹੜਾ ਹੈ ਗਵਰਨਰ ਦੇ ਲਈ ਬਣਦਾ ਜਾ ਰਿਹਾ। ਇਹ ਬਹੁਤ ਹਾਹਾਕਾਰ ਮਚੀ ਹੋਈ ਆ ਵੀ ਕਿਸ ਤਰ੍ਹਾਂ 20,000 ਕੈਦੀਆਂ ਦੇ ਨਾਮ ਦੇ ਉੱਤੇ ਜਿਹੜੇ ਚੈੱਕ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਭੇਜੇ ਗਏ ਹੈਗੇ ਆ, ਜਿਨ੍ਹਾਂ ਦੇ ਜੀ ਵਿੱਚ ਸੀਰੀਅਲ ਕਿਲਰ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਵੀ ਹੈਗੇ ਆ, ਡੈਥ ਰੋ ਦੇ ਉੱਤੇ ਜਿਹੜੇ ਲੋਕ ਸੀਗੇ। ਕਿੱਦਾਂ ਉਹ ਕ੍ਰੈਡਿਟ ਕਾਰਡਾਂ ਨੂੰ ਯੂਜ਼ ਕਰਦੇ ਆ, ਕਿੱਦਾਂ ਉਹਨਾਂ ਨੂੰ ਸੈੱਲ ਫੋਨ ਜਿਹੜੇ ਜੇਲ੍ਹਾਂ ਦੇ ਵਿੱਚ ਦਿੱਤੇ ਜਾਂਦੇ ਆ। ਆਪਾਂ ਇੰਡੀਆ ਦਾ ਤਾਂ ਸੁਣਦੇ ਸੀ, ਹੁਣ ਇੱਥੇ ਦੀ ਵੀ ਸਟੋਰੀ ਆਣੀ ਸ਼ੁਰੂ ਹੋ ਗਈ ਆ। ਜੇਲ੍ਹਾਂ ਵਿੱਚੋਂ ਫੋਨ ਸੋ ਆਉਣਗੇ ਬਿਲਕੁਲ ਜੀ, ਉਹੀ ਗੱਲ। ਸੋ ਇਹਨੂੰ ਦੇਖਦੇ ਹੋਏ ਇਹ ਹੁਣ ਇੱਕ ਬਹੁਤ ਵੱਡਾ ਇਸ਼ੂ ਬਣਦਾ ਤੇ ਲੱਗਦਾ ਵੀ ਗਵਰਨਰ ਜਿਹੜਾ ਇੱਕ ਸਪੈਸ਼ਲ ਟਾਸਕ ਫੋਰਸ ਹਾਇਰ ਕਰਨ ਜਾ ਰਿਹਾ, ਜਿਹੜਾ ਕਿ ਪੂਰੀ ਇਨਵੈਸਟੀਗੇਸ਼ਨ ਕੱਲੇ-ਕੱਲੇ ਜਿਹੜੀ ਆ ਅਨਪਲਾਇਮੈਂਟ ਜਿਨ੍ਹਾਂ ਨੇ ਲਈ ਆ ਉਹਨਾਂ ਦੀ ਹੋਊਗੀ। ਇਹਦੇ ਸੰਬੰਧ ਦੇ ਵਿੱਚ ਆਪਾਂ ਪਹਿਲਾਂ ਵੀ ਰਾਜਕਰਮੀਤ ਸਿੰਘ ਜੀ ਦੱਸਦੇ ਰਹੇ ਆ, ਆਪਣੇ ਵੀ ਪੰਜਾਬੀਆਂ ਨੇ ਕਈਆਂ ਨੇ ਬਹੁਤ ਨਜ਼ਾਰੇ ਲਏ ਆ ਇਹਦੇ ਵਿੱਚ। ਉਦੋਂ ਅਸੀਂ ਦੱਸਦੇ ਰਹੇ ਆ, ਕਈ ਜਿਹੜੇ ਬਜ਼ੁਰਗ ਜਾਂ ਹੋਰ ਜਿਹਨੇ ਕਦੇ ਜ਼ਿੰਦਗੀ 'ਚ ਕੰਮ ਹੀ ਨਹੀਂ ਕੀਤਾ ਸੀ, ਉਹ ਵੀ $16,000 ਅਨਪਲਾਇਮੈਂਟ ਕੋਈ ਟ੍ਰੇਸੀ 'ਚ ਬੀਬੀ ਸੀ, ਇਸੇ ਤਰ੍ਹਾਂ ਸੈਕਰਾਮੈਂਟੋ ਸੀ, ਉਹ ਪੈਸੇ ਲੈ ਕੇ ਐਪਲੀਕੇਸ਼ਨਾਂ ਭਰ ਕੇ ਲੋਕਾਂ ਨੂੰ ਦਵਾਉਂਦੀ ਰਹੀ। ਤੇ ਹੁਣ ਜਦੋਂ ਕੋਈ ਉੜਿੱਕ ਕੇ ਆਊਗਾ ਤਾਂ ਫਿਰ ਸਾਰਿਆਂ ਨੂੰ ਪਤਾ ਲੱਗੂਗਾ ਇਹ ਫਰਾਡ ਹੈਗਾ, ਫੈਲਨੀ ਹੋਣੀ ਹੈਗੀ ਆ। ਇੰਨਾ ਜ਼ਿਆਦਾ ਫਰਾਡ ਹੋਇਆ, ਕਹਿੰਦੇ ਪਈ ਕਰਨ ਕਾਉਂਟੀ ਬੇਕਰਸਫੀਲਡ ਦੇ ਵਿੱਚ ਇੱਕ ਘਰ ਦੇ ਐਡਰੈਸ ਦੇ ਉੱਤੇ 16 ਇਨਮੇਟਸ ਦੇ ਬੈਨੀਫਿਟ ਦੇ ਚੈੱਕ ਆਉਂਦੇ ਰਹੇ। ਦੇਖੋ 16 ਜੀ 16 ਕੈਦੀਆਂ ਦੇ ਇੱਕ ਘਰ ਦੇ ਐਡਰੈਸ ਦੇ ਉੱਤੇ ਜਿਹੜੇ ਚੈੱਕ ਤੇ ਕੈਦੀ ਆਉਂਦੇ ਰਹੇ। ਇਹ ਕੈਦੀ ਕਰਨ ਉੱਥੇ ਕਾਉਂਟੀ ਜੇਲ੍ਹ ਦੇ ਦੇ ਵਿੱਚ ਟੈਕਸ ਪੇਅਰ ਮਨੀ ਦੇ ਉੱਤੇ ਫੇਰ ਉੱਥੇ ਉਹਨੂੰ ਉੱਥੇ ਡੱਕਿਆ ਹੋਇਆ, ਇੱਥੇ ਟੈਕਸ ਪੇਅਰ ਮਨੀ ਇੱਧਰੋਂ ਵੀ ਵੰਡੀ ਜਾਂਦੇ ਆ। ਪਤਾ ਨਹੀਂ ਹੈ ਕੀ ਕਰਦਾ ਪਿਆ ਈਡੀਡੀ ਸਾਡਾ ਡਿਪਾਰਟਮੈਂਟ। ਜੀ, ਸੋ ਬਿਲਕੁਲ ਕਰਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿਮਰ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ 40 ਸਾਲਾਂ ਦੇ ਕਹਿੰਦੀ ਹਿਸਟਰੀ 'ਚ ਨਹੀਂ ਦੇਖਿਆ ਵੀ ਏਦਾਂ ਇੰਨੀ ਵੱਡੀ ਸਕੇਲ ਦੇ ਉੱਤੇ ਜਿਹੜਾ ਫਰਾਡ ਹੋਇਆ ਹੋਊਗਾ। ਲੋਕਾਂ ਦੇ ਝੂਠੇ ਨਾਵਾਂ ਤੇ ਝੂਠੀਆਂ ਸੋਸ਼ਲ ਸਿਕਿਉਰਿਟੀ ਨਾਵਾਂ ਤੇ। ਮੈਂ ਤਾਂ ਆਪ ਹੈਰਾਨ ਆ ਵੀ ਉਹ ਕਿਸ ਤਰ੍ਹਾਂ ਜਿਹੜੀ ਆ ਸੋਸ਼ਲ ਸਿਕਿਉਰਿਟੀ ਸੋਰੀ ਅਨਪਲਾਇਮੈਂਟ ਇਸ਼ੂ ਕਰਦੇ ਰਹੇ, ਕਿਉਂਕਿ ਜਦ ਕਿ ਸਾਨੂੰ ਰੇਡੀਓ ਤੇ ਕਈਆਂ ਦੀਆਂ ਕਾਲਾਂ ਆਉਂਦੀਆਂ ਰਹੀਆਂ ਵੀ ਭਾਈ ਅਸੀਂ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ ਸਾਨੂੰ ਅਪਲਾਈ ਕੀਤੇ ਨੂੰ, ਤਾਂ ਸਾਨੂੰ ਜਿਹੜੇ ਚੈੱਕ ਨਹੀਂ ਮਿਲ ਰਹੇ ਹੈਗੇ। ਸੋ ਇਹ ਇੱਕ ਜਿਹੜਾ ਕੈਲੀਫੋਰਨੀਆ 'ਚ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ। ਇਸ਼ੂ ਬਣਨ ਦਾ ਕਾਰਨ ਇਹ ਵੀ ਆ ਵੀ ਇਹਨਾਂ ਦੇ ਆਲਰੇਡੀ ਪੈਸੇ ਅਨਪਲਾਇਮੈਂਟ ਦੇ ਜਿਹੜੇ ਖਤਮ ਹੋ ਚੁੱਕੇ ਆ। ਦਸੰਬਰ ਕ੍ਰਿਸਮਸ ਦਿਨਾਂ ਦੇ ਦੌਰਾਨ ਜਿਹੜੇ ਆ ਅਨਪਲਾਇਮੈਂਟ ਦੇ ਆਫਿਸ ਤੋਂ ਇਹ ਵੀ ਖਬਰਾਂ ਆ ਰਹੀਆਂ ਵੀ 12 ਮਿਲੀਅਨ ਓਵਰਆਲ ਯੂਐਸਏ ਦੇ ਵਿੱਚ ਲੋਕ ਬਿਨਾਂ ਅਨਪਲਾਇਮੈਂਟ ਤੋਂ ਜਾ ਸਕਦੇ, ਜੇ ਫੈਡਰਲ ਗਵਰਨਮੈਂਟ ਨੇ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਏਡ ਆ ਉਹਨੂੰ ਐਕਸਟੈਂਡ ਨਾ ਕੀਤਾ। ਸੋ ਨੈਚੁਰਲੀ ਫਿਰ ਹੁਣ ਇਹਦੀ ਜਿਹੜੀ ਇਨਵੈਸਟੀਗੇਸ਼ਨ ਵੀ ਹੋਊਗੀ। ਹੁਣ ਦੇਖੋ ਵੀ ਲੋਕਾਂ ਤੋਂ ਇਹ ਵਾਪਸ ਪੈਸੇ ਜਿਹੜੇ ਆ ਕਿਸ ਤਰ੍ਹਾਂ ਇਕੱਠੇ ਕਰਨਗੇ। ਜੀ ਬਿਲਕੁਲ ਇਹ ਬਹੁਤ ਹੀ ਮਾੜਾ ਜਿਹੜਾ ਨਿੰਦਣਯੋਗ ਜਿਹੜਾ ਇਹ ਕੰਮ ਕੀਤਾ। ਸੋ ਕੱਲ੍ਹ ਵੀ ਆਪਾਂ ਜਿਹੜਾ ਜ਼ਿਕਰ ਕਰ ਰਹੇ ਸੀ, ਕਹਿੰਦੇ ਵੀ ਇਹ ਸਪੈਸ਼ਲ ਜਿਹੜੇ ਜੇਲ੍ਹਾਂ ਵਾਲੇ ਲੋਕ ਸੀ ਉਹਨਾਂ ਦੇ ਹੀ ਬਾਹਰ ਆਰਗੇਨਾਈਜ਼ਡ ਜਿਹੜੇ ਕ੍ਰਾਈਮ ਦੇ ਸੀਗੇ, ਉਹਨਾਂ ਨੇ ਸਪੈਸ਼ਲ ਤੌਰ ਦੇ ਉੱਤੇ ਕੰਮ ਜਿਹੜਾ ਉਹ ਚਲਾਇਆ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਉਹ ਅਪਲਾਈ ਕੀਤਾ ਰਿਹਾ। ਸਭ ਨੂੰ ਪਤਾ ਸੀਗਾ ਵੀ ਈਡੀਡੀ ਦਾ ਇਸ ਮੌਕੇ ਵੀ ਇੰਪਲੋਈ ਘੱਟ ਨੇ ਤੇ ਇਹ ਜਿਹੜੇ ਅਪਲਾਈ ਕਰਨ ਵਾਲੇ ਨੇ ਉਹ ਬਹੁਤ ਹੀ ਜ਼ਿਆਦਾ ਜਿਹੜਾ ਫ਼ਰਕ ਸੀਗਾ। ਇਕੱਲੇ ਨੂੰ ਉਹਨਾਂ ਦੇ ਵੱਲੋਂ ਟੈਸਟ ਕਰਨਾ ਜਾਂ ਚੈੱਕ ਕਰਨਾ ਉਹ ਨਾਮੁਮਕਿਨ ਸੀਗਾ। ਸੋ ਉਸੇ ਚੀਜ਼ ਦਾ ਜਿਹੜਾ ਫ਼ਾਇਦਾ ਹੈ ਉਹ ਉਠਾਇਆ ਗਿਆ ਆ। ਆਪਾਂ ਕੱਲ੍ਹ ਵੀ ਦੱਸਿਆ ਵੀ ਮਿਲੀਅਨਸ ਆਫ ਡਾਲਰ ਦੇ ਜਿਹੜੇ ਸਿਰਫ ਤੇ ਸਿਰਫ ਉਹਨਾਂ ਕੈਦੀਆਂ ਦੇ ਜਿਹੜੇ ਡੈਥ ਰੋ ਦੇ ਉੱਤੇ ਹੈਗੇ ਆ ਜਾਂ ਅਜੇ ਤੱਕ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਆ ਉਹ ਪੈਸੇ ਡਾਲਰ ਜਿਹੜੇ ਆ ਉਹ ਲੈ ਲਏ ਗਏ ਆ। ਸੋ ਟਾਸਕ ਫੋਰਸ ਦਾ ਜਿਹੜਾ ਗਠਨ ਆ ਉਹਨਾਂ ਨੇ ਕਰ ਦੇਣਾ ਆ। ਉਸ ਤੋਂ ਬਾਅਦ ਦੇ ਵਿੱਚ ਦੇਖਦੇ ਹਾਂ ਕੀ ਹੋਊਗਾ। ਕੱਲ੍ਹ ਜਿਹੜਾ ਬਿਆਨ ਸੀਗਾ ਨਿਊਜ਼ਮ ਦਾ, ਉਹ ਤੇ ਇਹੀ ਕਹਿੰਦੇ ਸੀਗੇ ਵੀ ਅਸੀਂ ਇਹ ਜਿਹੜੇ ਜੇਲ੍ਹਾਂ ਦੇ ਨਾਂ ਦੇ ਉੱਤੇ ਜਿਹੜੇ ਕੈਦੀਆਂ ਦੇ ਨਾਂ ਦੇ ਉੱਤੇ ਲਏ ਆ ਉਸ ਨੂੰ ਜਾਂਚ ਕਰਾਂਗੇ। ਆਪਾਂ ਤੇ ਇਹ ਕਹਿੰਦੇ ਆ ਵੀ ਬਾਕੀਆਂ ਦਾ ਵੀ ਜਿਹੜਾ ਨਾਲ ਦੇ ਨਾਲ ਕਰ ਲੈਣਾ ਚਾਹੀਦਾ, ਇਕੱਲੇ ਲੋਕਾਂ ਦਾ ਹੀ ਨਹੀਂ। ਜਿਨ੍ਹਾਂ ਨੇ ਪੀਪੀਪੀ ਲੋਨ ਤੇ ਹੋਰ ਸਾਰੀਆਂ ਚੀਜ਼ਾਂ ਵੀ ਝੂਠ-ਮੂਠ ਬੋਲ ਕੇ ਜਿਹੜਾ ਇਹ ਹੇਰਾਫੇਰੀ ਕਰਕੇ ਲਈਆਂ ਆ, ਉਹਨਾਂ ਸਾਰਿਆਂ ਦਾ ਜਿਹੜਾ ਪਰਦਾਫਾਸ਼ ਹੋਣਾ ਚਾਹੀਦਾ ਵੀ ਲੋਕੀ ਇੱਥੇ ਉੱਥੇ ਜਿਹੜੇ ਨੋਟ ਛਾਪੀ ਜਾਂਦੇ ਨੇ, ਇੱਧਰ ਇੱਦਾਂ ਉੱਦਾਂ ਹੀ ਜਿਹੜੇ ਉਹ ਵੰਡੀ ਜਾਂਦੇ ਬਗੈਰ ਚੈੱਕ ਕੀਤੇ। ਇਹ ਬਹੁਤ ਜਿਹੜੀ ਉਹ ਮਾੜੀ ਗੱਲ ਆ। ਆਲਰੇਡੀ ਕਈ ਖਬਰਾਂ ਆਪਾਂ ਦੱਸ ਚੁੱਕੇ ਹਾਂ ਵੀ ਕਿੰਨੇ ਲੋਕ ਗ੍ਰਿਫਤਾਰ ਤੇ ਕਈ ਕੰਪਨੀਆਂ ਦੇ ਲੋਕਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲੱਗ ਚੁੱਕੇ ਆ, ਜਿਨ੍ਹਾਂ ਨੇ ਇਸ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਵਰਤਿਆ ਹੈਗਾ ਆ। ਜੀ।
ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਹੁਤ ਸਾਰੇ ਵਕੀਲ ਹੈਗੇ ਆ, ਇਮੀਗ੍ਰੇਸ਼ਨ ਐਡਵੋਕੇਟਸ ਆ, ਉਹਨਾਂ ਨੇ ਜੋ ਬਾਈਡਨ ਨੂੰ ਕਿਹਾ ਆ ਬਈ ਅਵਾਮਾਂ ਨਾਲੋਂ ਬੈਟਰ ਰਹੀ ਆਪਣੇ ਜਿਹੜੇ ਆਉਣ ਵਾਲੇ 100 ਦਿਨਾਂ ਦੇ ਵਿੱਚ। ਕੁਛ ਮਹੀਨੇ ਪਹਿਲਾਂ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਜੇ ਮੈਂ ਇਲੈਕਟ ਹੁੰਦਾ ਆ ਤੇ 11 ਮਿਲੀਅਨ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ, ਉਹਨਾਂ ਦੀ ਸਿਟੀਜ਼ਨਸ਼ਿਪ ਦੇ ਰਾਹ ਦੇ ਲਈ ਮੈਂ ਸੈਨੇਟ ਦੇ ਕੋਲ ਜਿਹੜਾ ਆ ਉਹ ਜਿਹੜੀ ਗੱਲਬਾਤ ਕਰੂੰਗਾ, ਉੱਥੇ ਬਿੱਲ ਭੇਜੂੰਗਾ। ਸੋ ਸੈਨੇਟ ਦਾ ਹੁਣ 2 ਸੀਟਾਂ ਦੇ ਉੱਤੇ ਜਿਹੜਾ ਪੰਗਾ ਆ, ਜਾਰਜੀਆ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਆ, ਉਹ ਤੋਂ ਬਾਅਦ ਪਤਾ ਲੱਗਣਾ ਆ ਵੀ ਸੈਨੇਟ ਦੇ ਵਿੱਚ ਮੈਜੋਰਟੀ ਡੈਮੋਕ੍ਰੇਟਸ ਦੀ ਆਉਂਦੀ ਆ ਜਾਂ ਰਿਪਬਲਿਕਨਸ ਦੀ ਆਉਂਦੀ ਆ। ਸੋ ਸੈਨੇਟ ਚੋਂ ਤਾਂ ਕਹਿੰਦੇ ਹਜੇ ਤੱਕ ਤਾਂ ਨਹੀਂ ਹੈ ਵੀ ਉਹਦੇ ਚੋਂ ਕਿਸੇ ਤਰ੍ਹਾਂ ਦਾ ਬਿੱਲ ਪਾਸ ਹੋਊਗਾ, ਪਰ ਇਮੀਗ੍ਰੇਸ਼ਨ ਜਿਹੜੇ ਐਡਵੋਕੇਟਸ ਆ, ਉਹ ਜ਼ਰੂਰ ਬੇਨਤੀ ਕਰ ਰਹੇ ਆ, ਕਿਉਂਕਿ ਸਾਰਿਆਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਿਪੋਰਟ ਕੀਤੇ ਗਏ ਸੀ। ਸੋ ਉਹ ਕਹਿੰਦੇ ਆ ਵੀ ਉਹਦੇ ਐਡਮਿਨਿਸਟ੍ਰੇਸ਼ਨ ਨਾਲੋਂ ਜਿਹੜਾ ਆ ਵਧੀਆ ਜਿਹੜੇ ਆ ਰਹੇ ਆ ਇਮੀਗ੍ਰੈਂਟ, ਉਹਨਾਂ ਦੇ ਲਈ ਹੋਣਾ ਚਾਹੀਦਾ ਆ। ਤੁਹਾਡਾ ਰੋਲ ਆਈ ਥਿੰਕ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਕਿਊਬਾ ਦਾ ਹੀ ਬੋਰਨ ਵਕੀਲ ਜਿਹੜਾ ਹੈਗਾ ਆ, ਜਿਹੜਾ ਆਰਕੀਟੈਕਟ ਸੀ ਡਾਕਾ ਦਾ, ਉਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਹੈਡ ਪਿਕ ਕੀਤਾ, ਐਲਹੈਂਡਰੋ ਮੈਰੋਕਰਸ। ਸੋ ਹੋਪਫੁਲੀ ਦੇਖੋ ਇਹਦੇ ਤੇ ਹੁਣ ਕੀ ਬਣਦਾ ਆਉਣ ਵਾਲੇ ਪਰ ਕਹਿੰਦੇ ਵੀ 100 ਦੇ ਵਿੱਚ ਕੁਛ ਨਾ ਕੁਛ ਮੈਂ ਕਰੂੰਗਾ। ਸੋ ਪਹਿਲੇ 3 ਮਹੀਨਿਆਂ 'ਚ ਪਤਾ ਲੱਗੂਗਾ। ਜੀ, ਤੇ ਨਾਲੇ ਅਜੇ ਦੱਸ ਜਾਈਏ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਹੈੱਡ ਆ, ਉਸ ਨੂੰ ਸੈਨੇਟ ਦਾ ਅਪਰੂਵਲ ਚਾਹੀਦਾ ਹੁੰਦਾ ਆ। ਸੋ ਕੋਈ ਸੌਖਾ ਰਾਹ ਜਿਹੜਾ ਉਹ ਨਹੀਂ ਹੈਗਾ ਉਹਨਾਂ ਦੇ ਲਈ। ਡਿਪੈਂਡ ਕਰਦਾ ਵੀ ਹੁਣ ਜਾਰਜੀਆ ਦੇ ਵਿੱਚ ਜਿਹੜੀਆਂ 2 ਰਨ ਆਫ ਇਲੈਕਸ਼ਨ ਸੈਨੇਟ ਦੀਆਂ ਹੈਗੀਆਂ ਆ, ਉਹ ਕਿਸ ਪਾਸੇ ਵੱਲ ਨੂੰ ਜਿਹੜੀਆਂ ਉਹ ਝੁਕਦੀਆਂ ਆ। ਸੋ ਮੌਜੂਦਾ ਤੌਰ ਦੇ ਉੱਤੇ ਰਿਪਬਲਿਕਨ ਪਾਰਟੀ ਕੋ 50 ਤੇ ਜਿਹੜੀ ਡੈਮੋਕ੍ਰੇਟ ਪਾਰਟੀ ਕੋ ਇੰਡੀਪੈਂਡੈਂਟ ਮਿਲਾ ਕੇ 48 ਨੇ। ਜੇ ਦੋਨੋਂ ਮਿਲ ਜਾਂਦੀਆਂ ਨੇ ਤਾਂ 50-50 ਜਿਹੜਾ ਉਹ ਬਰਾਬਰ ਹੋ ਜਾਊਗਾ, ਤੇ ਟਾਈ ਦੀ ਸਥਿਤੀ ਦੇ ਵਿੱਚ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਟਾਈ ਨੂੰ ਤੋੜਦੇ ਸੀਗੇ ਸੈਨੇਟ 'ਚ, ਇਸੇ ਤਰੀਕੇ ਦੇ ਨਾਲ ਕਮਲਾ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੋਊਗੀ, ਉਹ ਟਾਈ ਨੂੰ ਜਿਹੜੀ ਉਹ ਤੋੜ ਸਕੂਗੀ, ਬਸ਼ਰਤੇ ਜੇ ਡੈਮੋਕ੍ਰੇਟ ਜਿਹੜੇ ਉਹ ਜਿੱਤਦੇ ਨੇ। ਸੋ ਚੁਣੌਤੀਆਂ ਬਹੁਤ ਨੇ ਜੀਓਪੀ ਦੇ ਸਾਹਮਣੇ ਵੀ ਤੇ ਡੈਮੋਕ੍ਰੇਟ ਦੇ ਸਾਹਮਣੇ ਵੀ। ਇਹ ਜਾਰਜੀਆ ਦੀਆਂ ਰਨ ਆਫ ਸੈਨੇਟ ਇਲੈਕਸ਼ਨਸ ਆ, ਉਹਨਾਂ ਨੂੰ ਕਿੱਦਾਂ ਜਿਹੜਾ ਉਹ ਜਿੱਤਿਆ ਜਾ ਸਕਦਾ ਹੈਗਾ। ਕਾਫੀ ਕੁਛ ਜਿਹੜਾ ਦਾਅ ਦੇ ਉੱਤੇ ਜਿਹੜਾ ਉਹ ਲੱਗੂਗਾ। ਡੈਮੋਕ੍ਰੇਟ ਤਾਂ ਜ਼ਰੂਰ ਚਾਹੁੰਣਗੇ ਵੀ ਹਾਊਸ ਦੇ ਵਿੱਚ ਵੀ ਤੇ ਪ੍ਰੈਜ਼ੀਡੈਂਟ ਵੀ ਆਪਣਾ ਤੇ ਸੈਨੇਟ 'ਚ ਵੀ ਮੈਜੋਰਟੀ ਉਹਨਾਂ ਦੀ ਹੋਵੇ, ਜਿੱਦਾਂ ਪਹਿਲੇ 2 ਸਾਲ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਉਹ ਰਿਹਾ ਸੀ। ਹਾਊਸ, ਸੈਨੇਟ ਤੇ ਰਾਸ਼ਟਰਪਤੀ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਦੇ ਸੀਗੇ, ਪਰ ਬਾਅਦ ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਦੌਰਾਨ ਹਾਊਸ ਜਿਹੜਾ ਉਹ ਫਲਿੱਪ ਹੋਇਆ ਸੀਗਾ। ਸੋ ਦੇਖਦੇ ਹਾਂ ਇਸ ਵਾਰ ਜਿਹੜੇ ਆ ਉਹ ਕੀ ਬਣਦਾ ਹੈਗਾ ਆ ਜਦੋਂ ਇਹ ਜਨਵਰੀ ਦੇ ਵਿੱਚ ਸੈਨੇਟ ਦੀਆਂ ਇਲੈਕਸ਼ਨਸ ਉਹ ਨਿਬੜਦੀਆਂ ਨੇ। ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਆ। ਅਰਜਨਟੀਨਾ 'ਚ ਸਰੋਤਿਆਂ ਨੂੰ ਯਾਦ ਹੋਊਗਾ, ਉੱਥੇ ਤਾਂ ਬਹੁਤ ਹੀ ਤਕੜਾ ਫੁੱਟਬਾਲ ਦਾ ਪਲੇਅਰ ਡਾਈਗੋ ਮਾਰਾਡੋਨਾ, ਉਹਨਾਂ ਦੀ ਜਿਹੜੀ ਮੌਤ ਹੋ ਗਈ 60 ਸਾਲਾਂ ਦੇ ਸੀ। ਉਹ ਬਹੁਤ ਹੀ ਜਿਹੜਾ ਫੇਮ ਦੇ ਵਿੱਚ ਆਇਆ ਸੀ 1986 ਦਾ ਜਦੋਂ ਵਰਲਡ ਕੱਪ ਹੋਇਆ ਸੀ। ਉਹ ਤੋਂ ਬਾਅਦ 1990 'ਚ ਵੀ। ਤੇ ਜਿਹੜਾ ਅਰਜਨਟੀਨਾ ਦਾ ਪ੍ਰੈਜ਼ੀਡੈਂਟ ਆ, ਉਸ ਨੇ 3 ਦਿਨਾਂ ਦੀ ਲਈ ਜਿਹੜੀ ਆ ਮਾਰਨਿੰਗ ਉੱਥੇ ਜਿਹੜੀ ਆ ਉਹ ਅਨਾਉਂਸ ਕੀਤੀ ਆ ਉਹਨਾਂ ਦੇ ਮੌਤ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ, ਬਹੁਤ ਹੀ ਮਸ਼ਹੂਰ ਜਿਹੜਾ ਡੀਏਗੋ ਮੈਰਾਡੋਨਾ ਸੀਗਾ। ਸੋ ਜਿਹੜੇ ਵੀ ਫੁੱਟਬਾਲ ਜਿਹਨੂੰ ਅਮਰੀਕਾ 'ਚ ਤੇ ਸੌਕਰ ਵੀ ਆਖ ਦਿੰਦੇ ਨੇ, ਉਹ ਜਿਹੜੇ ਵੀ ਇਸ ਦੇ ਪ੍ਰੇਮੀ ਨੇ ਉਹ ਜਾਣਦੇ ਹੋਣਗੇ। ਕਾਫੀ ਇਹਨਾਂ ਦਾ ਕਹਿ ਲਓ ਵੀ ਹਰਜੋਤ ਸਿੰਘ ਜੀ ਕਰੀਅਰ ਉਤਾਰ ਚੜ੍ਹਾਵ ਦਾ ਜਿਹੜਾ ਹੋ ਰਿਹਾ ਆ। ਅਰਜਨਟੀਨਾ ਦੇ ਇਹ ਕੋਚ ਵੀ ਰਹੇ, ਬਹੁਤ ਲੈਜੈਂਡਰੀ ਖੁਦ ਜਦੋਂ ਖਿਡਾਰੀ ਸੀਗੇ, ਬਹੁਤ ਜਿਹੜੇ ਆ ਉਹ ਜ਼ਬਰਦਸਤ ਖਿਡਾਰੀ ਸੀਗੇ। ਇੱਕ ਮੈਰਾਡੋਨਾ ਦਾ ਹੈਂਡ ਕਰਕੇ ਵੀ ਬਹੁਤ ਮਸ਼ਹੂਰ ਜਿਹੜਾ ਆ ਹੋ ਰਿਹਾ ਸੀਗਾ। ਸੋ ਹਾਰਟ ਅਟੈਕ ਦੇ ਕਰਕੇ ਦੱਸਿਆ ਜਾ ਰਿਹਾ ਆ ਵੀ ਇਹਨਾਂ ਦੀ ਜਿਹੜੀ ਆ ਉਹ ਮੌਤ ਹੋਈ ਆ। 2 ਹਫ਼ਤੇ ਹੀ ਹੋਏ ਸੀ ਅਜੇ ਹਸਪਤਾਲ ਦੇ ਵਿੱਚੋਂ ਇਹਨਾਂ ਨੂੰ ਛੁੱਟੀ ਮਿਲੀ ਸੀਗੀ। ਡਰੱਗਸ ਦੇ ਨਾਲ ਵੀ ਜਿਹੜਾ ਆ ਇਹ ਇਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਕਹਿ ਲਓ ਵੀ ਇੱਦਾਂ ਦਾ ਹੀ ਜਿਹੜਾ ਉਹ ਨਾਤਾ ਜਿਹੜਾ ਹੋ ਰਿਹਾ ਸੀਗਾ। ਪਰ ਜਿਹੜਾ ਇੱਥੇ ਦਾ ਹੁਣ ਇੱਕ ਹੋਰ ਮਸ਼ਹੂਰ ਪਲੇਅਰ ਮੈਸੀ ਆ, ਉਹਨੂੰ ਵੀ ਕਈ ਵਾਰੀ ਇਸ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਜਾਂਦਾ ਆ। ਪਰ ਮੈਰਾਡੋਨਾ ਦੇ ਜਿਹੜੇ ਸੀਗੇ ਸਪੋਰਟਰਸ ਜਾਂ ਉਸਦੇ ਜਿਹੜੇ ਫੈਨ ਸੀਗੇ, ਉਹ ਰਹਿੰਦੇ ਸਮੇਂ ਤੱਕ ਵੀ ਜਿਹੜੇ ਉਸਦੇ ਫੈਨ ਰਹਿਣਗੇ, ਕਿਉਂਕਿ ਖਿਡਾਰੀ ਇੱਕ ਬਹੁਤ ਹੀ ਵਧੀਆ ਜਿਹੜਾ ਉਹ ਫੁੱਟਬਾਲ ਦਾ ਰਿਹਾ ਸੀਗਾ। ਸੋ ਮਾੜਾ ਹੋਇਆ ਆ। ਸੋ ਫੁੱਟਬਾਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਜ਼ਰੂਰ ਇਸ ਦੇ ਵਿੱਚ ਖਿਡਾਰੀ ਦੇ ਤੌਰ ਦੇ ਉੱਤੇ ਉਹ ਪਿਆ ਹੈਗਾ ਆ। ਕੈਲੀਫੋਰਨੀਆ ਦੇ ਇੱਕ ਚਰਚ ਨੇ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਦੇ ਆਰਡਰਸ ਹੈਗੇ ਆ, ਉਹਨਾਂ ਦੇ ਅਗੇਂਸਟ ਲਾਸੂਟ ਜਿਹੜਾ ਫਾਈਲ ਕੀਤਾ ਹੈਗਾ। ਕਹਿੰਦੇ ਵੀ ਸਾਡਾ ਫਸਟ ਅਮੈਂਡਮੈਂਟ ਪ੍ਰੋਟੈਕਸ਼ਨ ਆਫ ਰਿਲੀਜੀਅਸ ਫਰੀडम ਨੂੰ
ਵਾਇਲੇਟ ਕੀਤਾ ਗਿਆ ਆ। ਹਾਰਵੈਸਟ ਰੌਕ ਚਰਚ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕੇਸ ਫਾਈਲ ਕੀਤਾ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਸਟ੍ਰਿਪ ਕਲੱਬ ਤਾਂ ਖੁੱਲ੍ਹੇ ਆ, ਬਹੁਤ ਸਾਰੇ ਕਸੀਨੋ ਖੁੱਲ੍ਹੇ ਆ, ਜਿੱਥੇ 50 ਤੋਂ ਵੱਧ ਜਿਹੜੇ ਲੋਕ ਜਾਂਦੇ ਆ, ਪਰ ਜਿਹੜੀਆਂ ਧਾਰਮਿਕ ਸੰਸਥਾਵਾਂ ਆ, ਉਹਨਾਂ ਦੇ ਉੱਤੇ 50 ਤੋਂ ਵੱਧ ਬੰਦਿਆਂ ਦੇ ਉੱਤੇ ਜਾਣ ਤੋਂ ਰੋਕ ਜਿਹੜੀ ਆ ਲਾਈ ਗਈ ਹੈਗੀ ਆ। ਸੋ ਇਹ ਟੋਟਲੀ ਧਰਮ ਦੇ ਉਲਟ ਆ। ਸੋ ਹੁਣ ਦੇਖਦੇ ਹਾਂ ਵੀ ਜਿਹੜਾ ਇੱਥੇ ਦੀ ਸੁਪਰੀਮ ਕੋਰਟ ਆ ਕੈਲੀਫੋਰਨੀਆ ਦੀ, ਉਹ ਕੀ ਡਿਸੀਜਨ ਇਹਦੇ ਸੰਬੰਧ ਦੇ ਵਿੱਚ ਦਿੰਦੀ ਆ। ਜੀ ਸਰਕਾਰ ਦੇ ਨਾਲ ਕਰਨਾ ਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੱਥੋਂ ਸਾਨੂੰ ਟੈਕਸ ਕੋਈ ਨਹੀਂ ਆਉਂਦਾ, ਬਾਕੀ ਬਿਜ਼ਨਸਾਂ ਤੋਂ ਟੈਕਸ ਜਿਹੜਾ ਸਾਨੂੰ ਮਿਲਦਾ ਹੈਗਾ ਆ। ਸੋ ਮੈਨੂੰ ਲੱਗਦਾ ਇਹ ਵੀ ਸੋਚਦੇ ਹੋਣੇ ਆ ਜਿਹੜੇ ਸਰਕਾਰ ਵਾਲੇ, ਵੀ ਛੱਡ ਭਰਾ, ਆਪਾਂ ਨੂੰ ਇਹਦੇ ਨਾਲ ਕੀ ਜਿਹੜਾ ਫਰਕ ਪੈਂਦਾ। ਤੇ ਵੈਸੇ ਵੀ ਜਦੋਂ ਵੀ ਇਦਾਂ ਦੀ ਹੁੰਦੀ ਹੈ ਤੇ ਫਿਰ ਕਹਿ ਲਓ ਵੀ ਭਾਂਡਾ ਭੰਨਣਾ ਅਜਿਹੀਆਂ ਚੀਜ਼ਾਂ ਦੇ ਉੱਤੇ ਇਹਨਾਂ ਦੇ ਲਈ ਬਹੁਤ, ਸਰਕਾਰਾਂ ਦੇ ਲਈ ਈਜ਼ੀ ਹੁੰਦਾ। ਆਪਾਂ ਦੇਖਦੇ ਹੀ ਸੀ ਪਹਿਲੋਂ ਵੀ ਚਰਚ ਤੋਂ ਇੱਥੇ ਸਾਊਥ ਕੋਰੀਆ ਦੇ ਵਿੱਚ ਵੀ ਇੱਕ ਚਰਚ ਦੇ ਕਰਕੇ ਕਾਫੀ ਜ਼ਿਆਦਾ ਕੋਵਿਡ-19 ਦੇ ਕੇਸ ਜਿਹੜੇ ਆ ਉਹ ਫੈਲੇ ਸੀਗੇ। ਸੋ ਲੈਟਸ ਸੀ ਜਿਹੜਾ ਕੀ ਬਣਦਾ। ਸੁਪਰੀਮ ਕੋਰਟ ਦੇ ਜਿਹੜੇ ਆਪਣੇ US ਦੇ ਸੁਪਰੀਮ ਕੋਰਟ ਦੇ ਜਸਟਿਸ ਅਲੀਟੋ ਆ, ਉਹਨਾਂ ਨੇ ਵੀ ਬੀਤੇ ਦਿਨਾਂ ਦੇ ਵਿੱਚ ਇੱਕ ਆਪਣੀ ਗੱਲਬਾਤ ਦੇ ਦੌਰਾਨ ਜਿਹੜਾ ਉਹ ਕਿਹਾ ਸੀਗਾ ਵੀ ਅਜਿਹੇ ਮਾਹੌਲ ਦੇ ਵਿੱਚ ਜਿਹੜੀ ਰਿਲੀਜੀਅਸ ਫਰੀਡਮ ਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਗਲਬਾ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਬਿਲਕੁਲ, ਓਹਾਇਓ ਦੇ ਰਹਿ ਚੁੱਕੇ ਗਵਰਨਰ ਹਕਵੀ ਜਿਹੜੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਚਰਚ ਵਾਲਿਆਂ ਨੂੰ ਵੀ ਸਟ੍ਰਿਪ ਕਲੱਬ ਵਾਂਗ ਆਪਾਂ ਨੂੰ ਆਪਰੇਟ ਕਰਨਾ ਚਾਹੀਦਾ। ਤੇ ਕੈਲੀਫੋਰਨੀਆ ਦੇ ਇੱਕ ਚਰਚ ਦੇ ਜਿਹੜਾ ਉਹਨਾਂ ਦਾ ਹੈਡ ਪ੍ਰੀਸਟ, ਜਿਹੜਾ ਉਹਨਾਂ ਦਾ ਚਰਚ ਦਾ ਸੀਗਾ ਮੇਨ ਬੰਦਾ, ਉਸਨੇ ਸਟ੍ਰਿਪਰ ਵਾਂਗ ਹੀ ਇੱਕ ਤਰ੍ਹਾਂ ਨਾਲ ਪ੍ਰੈਜੈਂਟੇਸ਼ਨ ਦਿੱਤੀ ਤੇ ਦੱਸੋ, ਉਹ ਹੁਣ ਬਹੁਤ ਪੋਪੂਲਰ ਹੋਇਆ। ਕਈ ਟੀਵੀ ਸਟੇਸ਼ਨਾਂ ਤੇ ਉਹਦੀ ਵਾਰ-ਵਾਰ ਜਿਹੜੀ ਇੰਟਰਵਿਊ ਹੋ ਰਹੀ ਹੈਗੀ ਆ। ਦੇਖ ਲਓ। ਹਾਂਜੀ, ਮੌਕੇ ਦੇ ਉੱਤੇ ਕਈ ਕੁਛ ਜਿਹੜਾ ਇਹਨਾਂ ਨੇ ਜਿਹੜਾ ਆ ਉਹ ਕੀਤਾ ਹੁੰਦਾ ਆ। ਸੋ ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਇੱਦਾਂ ਹੀ ਪੰਜਾਬੀ ਰੇਡੀਓ USA ਦਾ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਆ, ਸੌਰੀ ਜਿਹੜਾ ਜੀ ਅਪਡੇਟ ਅਮਰੀਕਾ ਹੈ, ਉਸ ਨੂੰ ਚਾਲੂ ਰੱਖਾਂਗੇ। ਤੇ ਜੀ, ਸੋ ਇੱਕ ਵਾਰੀ ਆਪਾਂ ਐਡ ਕਰ ਦਈਏ, ਬ੍ਰੇਕ ਤੋਂ ਬਾਅਦ ਆਪਾਂ ਕਾਲਾਂ ਜ਼ਰੂਰ ਲਵਾਂਗੇ। ਰਾਜਕਨਵੀਰ ਸਿੰਘ ਜੀ, ਯੂਜੂਅਲੀ ਆਪਾਂ ਅਪਡੇਟ ਅਮਰੀਕਾ 'ਚ ਵਰਲਡ ਦੀਆਂ ਜਾਂ ਅਮਰੀਕਾ ਦੀਆਂ ਖਬਰਾਂ ਕਵਰ ਕਰਦੇ ਹਾਂ, ਪਰ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਧੱਕਾ ਹੋ ਰਿਹਾ, ਉਸ ਤੋਂ ਵੱਧ ਹਿੰਦੁਸਤਾਨ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਆ, ਉਹ ਕੋਈ ਵੀ ਖਬਰ ਨਹੀਂ ਲਾ ਰਿਹਾ। ਈਵਨ ਅੱਜ ਮੈਂ ਦੇਖ ਰਿਹਾ ਸੀ ਕੁਛ ਕੁ ਮੀਡੀਆ ਜਿਹੜਾ ਉਹ ਇਹ ਕਹਿ ਰਿਹਾ ਵੀ ਜਿਹੜੇ ਖਾਲਿਸਤਾਨੀ ਆ, ਉਹਨਾਂ ਨੇ ਹਰਿਆਣੇ ਤੇ ਵੀ ਪੰਜਾਬ ਦੇ ਕਿਸਾਨਾਂ ਨੂੰ ਮੂਹਰੇ ਲਾਇਆ। ਸੋ ਇਹ ਉਸ ਇਸ਼ੂ ਤੇ ਆਪਾਂ ਗੱਲਬਾਤ ਕਰਨੀ। ਉਹ ਤੇ ਤੁਹਾਨੂੰ ਤੁਸੀਂ ਕਾਲ ਵੀ ਕਰ ਸਕਦੇ ਆ, ਤੇ ਜਿਹੜੇ ਬਾਹਰ ਰਹਿੰਦੇ ਪੰਜਾਬੀ ਆ, ਚਾਹੇ ਉਹ ਹਰਿਆਣੇ ਦੇ ਵੀ ਆ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ। ਤੇ ਤੁਸੀਂ ਬ੍ਰੇਕ ਤੋਂ ਬਾਅਦ ਕਾਲ ਕਰ ਸਕਦੇ ਹੋ 408 272 5200 ਤੇ। ਜੀ 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰੋ। ਤੇ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇਹ ਵੀ ਦੱਸਦੇ ਜਾਈਏ, ਆਉਂਦੀ 28 29 30 ਨਵੰਬਰ ਨੂੰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਲਹਿੰਦਾ ਪੰਜਾਬ ਪਾਕਿਸਤਾਨ ਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਉੱਥੇ ਦੇ ਸਮਾਗਮ ਆ, ਉਹ ਪੰਜਾਬੀ ਰੇਡੀਓ USA ਦੇ ਉੱਤੇ 11ਵੇਂ ਸਾਲ ਲਗਾਤਾਰ ਜਿਹੜੇ ਉਹ ਪ੍ਰਸਾਰਿਤ ਕੀਤੇ ਜਾਣਗੇ। ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਫੈਨ ਪੇਜ ਤੇ YouTube ਚੈਨਲ ਦੇ ਉੱਤੇ ਤੇ ਇੰਸਟਾਗ੍ਰਾਮ ਦੇ ਜਿਹੜੇ ਆ ਪੇਜ ਆ, ਉਸ ਦੇ ਉੱਤੇ ਤੁਸੀਂ ਇਸ ਦੀਆਂ ਤਸਵੀਰਾਂ, ਵੀਡੀਓਜ਼ ਜਿਹੜੀਆਂ ਉਹ ਵੀ ਅਸੀਂ ਨਾਲ ਦੇ ਨਾਲ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਤੇ ਰੇਡੀਓ ਨੈਟਵਰਕ ਦੇ ਉੱਤੇ ਲਗਾਤਾਰ ਜਿਹੜੇ ਉੱਥੇ ਸਮਾਗਮ ਆ, ਜਿਵੇਂ ਜੋ ਸਾਡੇ ਕੋਲ ਪਹੁੰਚਦੇ ਜਾਣਗੇ, ਉੱਦਾਂ ਆਪਾਂ ਤੁਹਾਡੇ ਨਾਲ ਜਿਹੜੇ ਉਹ ਸਾਂਝੇ ਕਰਦੇ ਜਾਵਾਂਗੇ। ਸੋ ਤੁਸੀਂ ਵੀ ਜ਼ਰੂਰ ਇਸ ਦੇ ਵਿੱਚ ਜੇ ਸਾਥ ਦੇਣਾ ਹੋਵੇ, ਸਪਾਂਸਰ ਕਰਨਾ ਹੋਵੇ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਹੁਣ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਨਨਕਾਣਾ ਸਾਹਿਬ ਤੋਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਰੌਣਕਾਂ ਦਾ ਅੱਖਾਂ ਡਿੱਠਾ ਹਾਲ ਤੇ ਪੰਜਾਬੀ ਰੇਡੀਓ USA ਦੀ ਕਵਰੇਜ ਦਾ ਲਗਾਤਾਰ 11ਵਾਂ ਸਾਲ। 28, 29 ਤੇ 30 ਨਵੰਬਰ 2020 ਨੂੰ ਨਨਕਾਣਾ ਸਾਹਿਬ ਤੋਂ ਮਸੂਦ ਮੱਲੀ ਦੇ ਨਾਲ ਨੂੰ ਨਨਕਾਣਾ ਸਾਹਿਬ ਤੋਂ ਸਿੱਧਾ ਪ੍ਰਸਾਰਣ। ਇਸ ਲਾਈਵ ਕਵਰੇਜ ਦੀ ਸਪਾਂਸਰਸ਼ਿਪ ਦੇ ਲਈ ਰਾਬਤਾ ਬਣਾਓ ਸਾਡੇ ਸਟੂਡੀਓ ਨੰਬਰ ਤੇ 4082725200 408 272 5200।
ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਤੁਸੀਂ ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਹੈਵੀ ਡਿਊਟੀ ਟੋਇੰਗ ਦਾ ਕੰਮ ਵੀ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਹਰ ਮੇਕ ਮਾਡਲ ਦੇ ਟਰੱਕਸ ਦਾ ਡਾਇਗਨੋਸਟਿਕ ਕਰਵਾ ਸਕਦੇ ਹੋ। ਆਇਲ ਚੇਂਜ, PM ਸਰਵਿਸ, ਇੰਜਨ ਰਿਪੇਅਰ, ਟਰਾਂਸਮਿਸ਼ਨ ਦਾ ਕੰਮ, DPF ਡੈਫ ਦਾ ਕੰਮ, ਇਲੈਕਟ੍ਰੀਕਲ ਦਾ ਕੰਮ, ਬ੍ਰੇਕਸ, ਹਾਈਡ੍ਰੋਲਿਕ ਸਿਸਟਮ, ਸਟੀਲ ਦਾ ਵੈਲਡਿੰਗ ਦਾ ਕੰਮ, ਸਸਪੈਂਸ਼ਨ ਵਰਕ ਦਾ ਕੰਮ ਕਰਵਾ ਸਕਦੇ ਹੋ। ਹਰ ਤਰੀਕੇ ਦੇ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਦੇ ਹਨ। ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਅੱਜ ਹੀ ਪਹੁੰਚੋ ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, 361150 ਫਰਸਟ ਐਵੀਨਿਊ, ਸੈਕਰਾਮੈਂਟੋ। ਕਾਲ 9167089017, 9167089017 ਜਾਂ 9167081461, 9167081461। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਸੈਕਰਾਮੈਂਟੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਇਸ ਸਮੇਂ ਤੁਸੀਂ ਆਪਣੇ ਘਰ ਦੀ ਵਧਦੀ ਹੋਈ ਕੀਮਤ ਤੇ ਲਾਭ ਲੈ ਸਕਦੇ ਹੋ ਅਤੇ ਆਪਣੇ ਹਾਈ ਇੰਟਰਸਟ ਕ੍ਰੈਡਿਟ ਕਾਰਡ, ਟਰੱਕ, ਕਾਰ ਦੇ ਲੋਨ ਨੂੰ ਪੇ ਕਰ ਸਕਦੇ ਹੋ ਅਤੇ ਆਪਣੇ ਮੰਥਲੀ ਬਿਲਸ ਨੂੰ ਘਟਾ ਸਕਦੇ ਹੋ। ਜਿਵੇਂ ਕਿ 5 ਲੱਖ ਲੋਨ ਅਮਾਉਂਟ, 70% ਲੋਨ ਟੂ ਵੈਲਿਊ, 15 ਸਾਲ ਦੇ ਲਈ ਫਿਕਸ ਰੇਟ, 2.37 APR ਹੋਵੇਗਾ। ਇਹਨਾਂ ਪ੍ਰੋਗਰਾਮਸ ਦੀ ਜਾਣਕਾਰੀ ਦੇ ਲਈ ਅਮਰਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ। 9167122735, 9167122735 ਅਤੇ ਇਹ ਆਪਣੇ ਕਲਾਇੰਟਸ ਨੂੰ ਜ਼ੀਰੋ ਕਲੋਜ਼ਿੰਗ ਕਾਸਟ ਤੇ ਲੋਨ ਲੈਣ ਵਿੱਚ ਮਦਦ ਕਰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤ ਹੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਘਰ ਖਰੀਦਣ ਅਤੇ ਵੇਚਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735, NMLS ID 280053, DRE ਲਾਇਸੈਂਸ ਨੰਬਰ 01357217। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿੰਗ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 9163931872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਤੇ ਸਰੋਤਿਓ ਤੁਸੀਂ ਵੀ ਜਿਹੜਾ ਜੀ ਹੁਣ ਕਾਲ ਕਰ ਸਕਦੇ ਹੋ ਤੇ ਆਪਣੇ ਜਿਹੜੇ ਵਿਚਾਰ ਆ ਜੋ ਪੰਜਾਬ, ਹਰਿਆਣੇ ਦੇ ਵਿੱਚ, ਜੋ ਹਿੰਦੁਸਤਾਨ ਦੇ ਵਿੱਚ ਇਸ ਟਾਈਮ ਚੱਲ ਰਿਹਾ ਕਿਸਾਨਾਂ ਦੇ ਅੰਦੋਲਨ ਨੂੰ
ਕਿਸਾਨਾਂ ਨੇ ਦਿੱਲੀ ਨੂੰ ਜਿਹੜਾ ਜਾਣਾ ਸੀ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਗਿਆ, ਪੱਥਰ ਰੱਖੇ, ਜਿਹੜੇ ਬੈਰੀਅਰ ਲਾਏ, ਕੰਡਿਆਲੀਆਂ ਤਾਰਾਂ ਜਿਹੜੀਆਂ ਉਹ ਲਾਈਆਂ ਗਈਆਂ, ਪਾਣੀ ਦੀਆਂ ਬਸ਼ਾਰਾਂ ਜਿਹੜੀਆਂ ਉਹਨਾਂ ਦੇ ਉੱਤੇ ਜਿਹੜੀਆਂ ਉਹ ਕੀਤੀਆਂ ਗਈਆਂ। ਸੋ ਜ਼ਰੂਰ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ ਵੀ ਇਸ ਸਾਰੇ ਕਾਸੇ ਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਜਿਹੜੇ ਉਹ ਦੇਖ ਰਹੇ ਹੋ। ਇਹ ਜਿਹੜੇ ਬਿਆਨ ਆ ਰਹੇ ਆ ਉੱਤੋਂ ਪੰਜਾਬ ਦੀ ਭਾਜਪਾ ਵੱਲੋਂ ਵੀ ਇਹ ਤਾਂ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਜਿਹੜੇ ਆ ਇਹ ਜਿਹੜੇ ਫੈਸਲਾ ਹਰਿਆਣੇ ਨੇ ਜਿਹੜਾ ਉਹ ਲਿਆ ਸੀਗਾ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ। ਨੰਬਰ ਹੈ 408 272 5200 4082725200 ਦੇ ਉੱਤੇ। ਤੇ ਜੀ ਹਰਜੋਤ ਜੀ, ਕੌਣ ਕੌਣ ਜੁੜ ਚੁੱਕਾ ਆਪਣੇ ਨਾਲ? ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA। ਜੀ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਦੀਪ ਸਿੰਘ ਜੀ। ਲੱਗਦਾ ਕਾਲ ਦੀ ਕੁਝ ਪ੍ਰੋਬਲਮ ਆ ਰਾਜਕਨਵੀਰ ਸਿੰਘ ਜੀ। ਜੀ ਤੇ ਚਲੋ ਜਿੰਨੀ ਦੇਰ ਤੱਕ ਆਪਾਂ ਕਾਲਸ ਨੂੰ ਮੁੜ ਦੁਬਾਰਾ ਜਿਹੜਾ ਉਹ ਠੀਕ ਜਿਹੜਾ ਉਹ ਕਰਦੇ ਹਾਂ ਤੇ ਆਪਾਂ ਜਿਹੜੇ ਆਪਣੀ ਗੱਲਬਾਤ ਨੂੰ ਜਿਹੜਾ ਉਹ ਅੱਗੇ ਜੀ। ਰੱਖਦੇ ਹਾਂ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, 3 ਮਹੀਨੇ ਹੋ ਗਏ ਹੈਗੇ ਆ ਜਿਹੜੇ ਪ੍ਰੋਟੈਸਟ ਕਰਦਿਆਂ ਨੂੰ, ਕਿਸਾਨਾਂ ਨੂੰ। ਹਿੰਦੁਸਤਾਨ ਦਾ ਜਿਹੜਾ ਮੀਡੀਆ ਹੈਗਾ ਉਸ ਨੇ ਜਿਹੜਾ ਕਿਸੇ ਨੂੰ ਵੀ ਜਿਹੜਾ ਆ ਕਿਸੇ ਤਰ੍ਹਾਂ ਦੀ ਜਿਹੜੀ ਮੇਨ ਮੀਡੀਆ ਆ ਉਹਨਾਂ ਨੇ ਇਹ ਖਬਰ ਨਹੀਂ ਸਾਂਝੀ ਕੀਤੀ ਹੈਗੀ ਭਈ ਜਿਹੜਾ ਕਿਸਾਨਾਂ ਦੇ ਨਾਲ ਇੰਨਾ ਧੱਕਾ ਹੋ ਰਿਹਾ। ਤੇ ਹੁਣ ਜਿਹੜਾ ਮੀਡੀਆ ਆ, ਜਦੋਂ ਹੁਣ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਹੁਣ ਉਹ ਕਹਿ ਰਹੇ ਆ ਭਈ ਜੀ ਇਹ ਜਿਹੜੇ ਖਾਲਿਸਤਾਨੀ ਆ ਉਹਨਾਂ ਨੇ ਫਾਰਮਰਸ ਨੂੰ ਮੋਹਰੇ ਲਾਇਆ ਹੋਇਆ। ਸੋ ਹਰ ਗੱਲ ਜਿਹੜੀ ਆ ਉਹ ਖਾਲਿਸਤਾਨੀਆਂ ਦੇ ਉੱਤੇ ਆ ਕੇ ਹਮੇਸ਼ਾ ਭੰਡ ਦਿੱਤੀ ਜਾਂਦੀ ਆ। ਸੋ ਜਿਹੜੇ ਬਾਹਰ ਵਸਦੇ ਸਿੱਖ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ, ਇਹ ਬਹੁਤ ਧਿਆਨਯੋਗ ਗੱਲ ਹੈਗੀ ਆ। ਜਿਹੜੇ ਬਾਹਰ ਵਸਦੇ ਸਿੱਖ ਆ ਉਹਨਾਂ ਨੂੰ ਘੱਟੋ ਘੱਟ ਯਾਰ ਆਪਾਂ 100 $150 ਡਾਲਰ ਲਾ ਕੇ ਜਿਹੜੀਆਂ ਡਿਸ਼ਾਂ ਲਾ ਰਹੇ ਹੈਗੇ ਆ, ਆਪਾਂ ਉਹਨਾਂ ਦੇ ਪ੍ਰੋਗਰਾਮ ਦੇਖਦੇ ਆ, ਘਰਾਂ 'ਚ ਲੜਾਈਆਂ ਪਾਉਣ ਵਾਲੇ ਸੀਰੀਅਲ ਦੇਖਦੇ ਆ। ਸੋ ਉਸ ਮੀਡੀਆ ਨੂੰ ਤੁਸੀਂ ਈਮੇਲਾਂ, ਕਾਲਾਂ ਕਰ ਸਕਦੇ ਆ। ਪਲੱਸ ਜਿਹੜੇ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਫਾਰਮਰਸ ਨਾਲ ਸਿੰਪਥੀ ਰੱਖਦੇ ਆ, ਜੇ ਅਸੀਂ ਬਲੈਕ ਲਾਈਵ ਮੈਟਰ ਨਾਲ ਜਾਂ ਇੱਥੇ ਧੱਕਾ ਹੁੰਦਾ ਉਹਨਾਂ ਨਾਲ ਸਿੰਪਥੀ ਰੱਖਦੇ ਆ ਤੇ ਆਪਣੇ ਭੈਣਾਂ ਭਰਾਵਾਂ ਨਾਲ ਕਾਹਤੇ ਨਹੀਂ ਰੱਖਦੇ ਹੈਗੇ। ਸੋ ਸਾਨੂੰ ਜ਼ਰੂਰ ਇੱਥੇ ਦਾ ਵੀ ਜਿਹੜਾ ਮੀਡੀਆ ਹੈਗਾ, ਵਾਸ਼ਿੰਗਟਨ ਪੋਸਟ ਆ, ਨਿਊਯਾਰਕ ਟਾਈਮ, LA ਟਾਈਮ, CNN, ਫੌਕਸ, ਉਹਨਾਂ ਨੂੰ ਵੀ ਈਮੇਲਾਂ ਕਰਨੀਆਂ ਚਾਹੀਦੀਆਂ ਵੀ ਦੇਖੋ ਜਿਹੜੀ ਦੁਨੀਆ ਦੇ ਵਿੱਚ ਝੂਠ ਸਭ ਤੋਂ ਵੱਡਾ ਫੈਲਾਉਂਦੇ ਆ ਵੀ ਜੀ ਇੰਡੀਆ ਸਭ ਤੋਂ ਵੱਧ ਨੰਬਰ 1 ਜਿਹੜੀ ਡੈਮੋਕ੍ਰੈਟਿਕ ਕੰਟਰੀ ਆ ਤੇ ਉੱਥੇ ਲੋਕਾਂ ਨੂੰ ਆਪਣੇ ਹੱਕ ਮੰਗਣ ਦੇ ਲਈ ਪੀਸਫੁਲੀ ਵੀ ਪ੍ਰੋਟੈਸਟ ਨਹੀਂ ਕਰਨ ਦਾ ਅਲਾਓ ਕੀਤਾ ਜਾਂਦਾ ਤੇ 100 ਧਾਰਾ 44 ਜਿਹੜੀ ਆ ਲਾ ਦਿੱਤੀ ਗਈ ਆ। ਜੀ ਬਿਲਕੁਲ, ਸਥਿਤੀ ਕੋਈ ਬਹੁਤੀ ਜਿਹੜੀ ਅਨੁਕੂਲ ਤਾਂ ਨਹੀਂ ਹੈਗੀ। ਜੋ ਸਥਿਤੀਆਂ ਜਿਹੜੀਆਂ ਉੱਥੇ ਇਸ ਟਾਈਮ ਹਰਜੋਤ ਸਿੰਘ ਜੀ ਜਿਹੜੀਆਂ ਉਹ ਬਣੀਆਂ ਪਈਆਂ ਆ, ਕਿੱਦਾਂ ਦੇ ਜਿਹੜੇ ਉੱਥੇ ਹਾਲਾਤ ਆ। ਅੱਜ ਮੁੰਡਾ ਜਿਹੜਾ ਨਵਦੀਪ ਸੀਗਾ ਉਹ ਬਹੁਤ ਜਿਹੜਾ ਉਹ ਮਸ਼ਹੂਰ ਹੋਇਆ, ਉਹ ਫੇਮਸ ਹੋਇਆ, ਉਸ ਨੂੰ ਹੀਰੋ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਕਿਉਂਕਿ ਉਸ ਨੇ ਪਹਿਲੋਂ ਜਿਹੜੀ ਪਾਣੀ ਦੀ ਵਿਚਾਰ ਕਰਨ ਵਾਲੀ ਕੈਂਟਰ ਸੀਗੀ ਉਸ ਦੇ ਉੱਤੇ ਛਾਲ ਮਾਰ ਕੇ ਉਹ ਪਾਣੀ ਦੀ ਵਿਚਾਰ ਨੂੰ ਰੋਕਿਆ। ਫਿਰ ਜਿਹੜੀ ਉਹ ਛਾਲ ਮਾਰ ਕੇ ਉਹ ਟਰਾਲੀ ਦੇ ਉੱਤੇ ਚੜ੍ਹ ਕੇ ਤੇ ਉੱਧਰੋਂ ਦੀ ਜਿਹੜਾ ਉਹ ਲੰਘਿਆ। ਸੋ ਉਸ ਦੀ ਪੂਰੀ ਬੱਲੇ ਬੱਲੇ ਇਸ ਟਾਈਮ ਜਿਹੜੀ ਹੋ ਰਹੀ ਹੈ, ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਇਸ ਟਾਈਮ ਕਾਫੀ ਜਿਹੜੀਆਂ ਚਰਚਾ ਦੇ ਵਿੱਚ ਜਿਹੜੀਆਂ ਉਹ ਆਈਆਂ ਹੋਈਆਂ ਨੇ। ਸੋ ਆਪਾਂ ਵੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਉਸ ਦੀ ਤਸਵੀਰ ਪਾਈ ਆ, ਜ਼ਰੂਰ ਦੇਖੋ ਤੇ ਮੁੰਡੇ ਨੂੰ ਸ਼ਾਬਾਸ਼ੀ ਜਿਹੜੀ ਉਹ ਜ਼ਰੂਰ ਦੇਣੀ ਚਾਹੀਦੀ ਆ। ਇਹ ਪੰਜਾਬੀਆਂ ਦੇ ਹਰਜੋਤ ਸਿੰਘ ਜੀ ਆਪਣੇ ਹਿੱਸੇ ਹੀ ਇਹ ਚੀਜ਼ ਜਿਹੜੀ ਉਹ ਆਈ ਹੈਗੀ ਆ ਵੀ ਆਪਾਂ ਜਦੋਂ ਵੀ ਜ਼ਬਰ ਹੁੰਦਾ ਆ, ਜ਼ੁਲਮ ਹੁੰਦਾ ਆ ਤੇ ਉਹਦੇ ਮੋਹਰੇ ਜਿਹੜੇ ਉਹ ਆ ਕੇ ਖੜ ਜਾਂਦੇ ਆ। ਚਾਹੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਵੇਲੇ ਤੋਂ ਲੈ ਕੇ ਦੇਖ ਲਓ, ਗੁਰੂ ਨਾਨਕ ਦੇਵ ਜੀ ਨੇ ਉਦੋਂ ਬਾਬਰ ਨੂੰ ਜਾਬਰ ਜਿਹੜਾ ਉਹ ਕਹਿ ਕੇ ਇਹ ਪਿਰਤ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਸੀ ਤੇ ਪੰਜਾਬੀਆਂ ਦੇ ਵਿੱਚ ਅਜੇ ਵੀ ਉਹ ਜਜ਼ਬਾ, ਸਿੱਖਾਂ ਦੇ ਵਿੱਚ ਉਹ ਜਜ਼ਬਾ ਜਿਹੜਾ ਉਹ ਪੂਰੀ ਤਰ੍ਹਾਂ ਮੌਜੂਦ ਹੈਗਾ। ਤੇ ਆਓ ਆਪਣੇ ਕਾਲਰਸ ਲੈਣੇ ਆਪਣੇ ਨਾਲ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ ਜੀ। ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਸੰਦੀਪ ਜੀ। ਹਾਂਜੀ, ਸੰਸਾਰ ਸਰੋਤਿਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੱਦਾਂ ਰਾਜਕਨਵਰ ਸਿੰਘ ਜੀ ਨੇ ਤੁਸੀਂ ਕਹਿ ਹੀ ਦਿੱਤਾ ਕਿ ਆਪਾਂ ਤੇ ਉਹੀ ਕਾਮ ਆ ਤੇ ਅਸੀਂ ਇੱਕ ਵਾਰੀ ਫਿਰ ਉਹ ਦਿਖਾ ਦਿੱਤਾ ਕਿ ਅਸੀਂ ਹਜੇ ਜਾਗਦੇ ਹਾਂ। ਸਾਨੂੰ ਮਾਰਨ ਦੀ ਜਿੰਨੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਅਸੀਂ ਤਾਂ ਵੀ ਜਾਗਦੇ ਹਾਂ। ਅਸੀਂ ਤਾਂ ਵੀ ਆਪਣੇ ਹੱਕ, ਜਿੱਦਾਂ ਇੱਕ ਮੁੰਡੇ ਦੀ ਮੈਨੂੰ ਲੱਗਦਾ ਜਿੰਨੀ ਛੇਤੀ ਉਹਦੀ ਫੋਟੋ ਵਾਇਰਲ ਹੋਈ, ਮੈਨੂੰ ਲੱਗਦਾ ਕਿਸੇ ਦੀ ਨਹੀਂ ਹੋਈ ਹੋਣੀ, ਰਿਕਾਰਡ ਹੀ ਹੋਣਾ ਕਿ ਜਿਹਨੇ ਪਾਣੀ ਵਾਲੀ ਉਹ ਬੰਦ ਕਰ ਦਿੱਤੀ ਉੱਤੋਂ ਤੇ ਬੰਦ ਕਰਕੇ ਤੇ ਟਰਾਲੀ ਤੇ ਮਾਰ ਕੇ ਛਾਲ ਹੋ ਗਿਆ। ਤੇ
ਹਾਂਜੀ, ਤੇ ਗੱਲ ਇਹ ਹੈ ਜੀ ਕਿ ਆਪਾਂ ਉੱਥੇ ਆਪਾਂ ਇਸ ਕਰਕੇ ਪ੍ਰੋਟੈਸਟ ਕਰ ਰਹੇ ਕਿ ਸਾਨੂੰ ਜਿਹੜੀ ਸਟੇਟ ਨੂੰ ਆ ਉਹਨੂੰ ਹੱਕ ਮਿਲਣੇ ਚਾਹੀਦੇ ਆ। ਸਟੇਟ ਨੂੰ ਆਪਣੀ ਵਜੂਦ ਆਪਣਾ ਜਿਹੜਾ ਉਹਦੇ ਹੱਕ ਆ ਉਹ ਆਪਣੇ ਜਿਹੜੀ ਆਪਣੇ ਕਾਨੂੰਨ ਆ ਉਹ ਆਪਣੇ ਬਣਾ ਸਕੇ, ਆਪਣੇ ਝੰਡਾ ਰੱਖ ਸਕੇ। ਤੇ ਉਹੀ ਗੱਲ ਉਹੀ ਆ ਕਿ ਆਪਾਂ ਉੱਥੇ ਇਹ ਕਰ ਰਹੇ ਹਾਂ, ਪਰ ਇੱਥੇ ਜਿਹੜਾ ਇੱਥੇ ਆ ਉਹ ਅਸੀਂ ਉਹਦਾ ਉਲਟਾ ਕਰ ਲਿਆ। ਇੱਥੇ ਅਸੀਂ ਕਰ ਰਹੇ ਹਾਂ, ਇੱਥੇ ਅਸੀਂ ਉਹ ਗਵਰਨਮੈਂਟ ਅਸੀਂ ਪਿਕ ਕਰ ਲਈ ਜਿਹੜੀ ਮੋਸਟਲੀ ਜਿਹੜੀ ਫੈਡਰਲਿਜ਼ਮ ਨੂੰ ਕਰਦੀ, ਜ਼ਿਆਦਾ ਫੈਡਰਲ ਦੇ ਹੱਕ ਜਿਹੜੀ ਆ ਉਹ ਗਾਂਹ ਰੱਖਣੇ ਚਾਹੁੰਦੀ ਆ ਕਿ ਫੈਡਰਲ ਨੂੰ ਜ਼ਿਆਦਾ ਹੱਕ ਹੋਣੇ ਚਾਹੀਦੇ, ਕਾਨੂੰਨ ਜਿਹੜੇ ਫੈਡਰਲ ਲੈਵਲ ਤੇ ਹੋਣੇ ਚਾਹੀਦੇ ਆ, ਸਟੇਟ ਲੈਵਲ ਤੇ। ਸੋ ਮੈਨੂੰ ਲੱਗਦਾ ਆਪਾਂ ਨੂੰ ਗਾਂਹ ਜਾਣ ਲੱਗੇ ਆਪਾਂ ਨੂੰ ਸਿੱਖਣਾ ਚਾਹੀਦਾ ਕਿ ਆਪਾਂ ਕਿਹੜੇ ਪਾਸੇ ਆ। ਅਸੀਂ ਆਪਣੇ ਹੱਕਾਂ ਲਈ ਗਵਰਨਮੈਂਟ ਵਾਲੇ ਪਾਸੇ ਆ ਕਿ ਫੈਡਰਲ ਗਵਰਨਮੈਂਟ ਵਾਲੇ, ਕਿ ਆਪਣੇ ਜਿਹੜੇ ਸਟੇਟ ਹੁੱਡ ਦੇ ਆ ਉਹਦੇ ਹੱਕ ਆਪਾਂ ਰੱਖਣੇ ਆ। ਤੇ ਬਹੁਤ ਵਧੀਆ ਲੱਗਦਾ ਕਿ ਜਿਹੜੇ ਲੋਕੀ ਗਏ ਨੇ, ਕਿਉਂਕਿ ਇਹ ਅਨਫੋਰਚੂਨੇਟ ਆ ਸਾਨੂੰ ਇੰਨਾ ਕਰਨਾ ਪੈ ਰਿਹਾ, ਪਰ ਹਮੇਸ਼ਾ ਹੀ ਸਾਨੂੰ ਇਹ ਹੱਕਾਂ ਦੀ ਆਪਣੇ ਲੜਨਾ ਪੈਂਦਾ ਵਾ। ਕਦੀ ਮੰਗਿਆ ਨਹੀਂ ਮਿਲਦੇ, ਲੜ ਕੇ ਮਿਲਦੇ ਨੇ। ਬਸ ਇੰਨੀਆਂ ਬੇਨਤੀਆਂ ਸੀ ਜੀ। ਧੰਨਵਾਦ ਜੀ। ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉੱਦਾਂ ਇੱਥੇ ਤਾਂ ਸੂਬਿਆਂ ਨੂੰ ਜਿਹੜੇ ਕਾਫੀ ਜ਼ਿਆਦਾ ਅਧਿਕਾਰ ਨੇ, ਆਪੋ ਆਪਣੇ ਜਿਹੜੇ ਕਾਨੂੰਨ ਆਪਾਂ ਦੇਖੀ ਜਾਂਦੇ ਹਾਂ, ਮਾਸਕ ਮੈਂਡੇਟਸ ਤੋਂ ਲੈ ਕੇ ਸਾਰਾ ਕੁਝ ਉਹ ਕਰੀ ਜਾਂਦੇ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸਤਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ। ਹਾਂਜੀ, ਜਿਹੜਾ ਇਹ ਕਿਸਾਨਾਂ ਦਾ ਪ੍ਰੋਟੈਸਟ ਆ ਜੀ, ਚਲੋ ਇਹ ਤਾਂ ਹੁਣ ਜਿੱਦਾਂ ਤੁਸੀਂ ਕਹਿ ਕੇ ਹਟੇ ਆ ਕਿ ਜਿੰਨੇ ਵੀ ਬਾਹਰ NRI ਬੈਠੇ ਆ, ਤੇ ਆਪਣੇ ਜਿੱਦਾਂ ਹੁਣ ਇੱਥੇ ਤਾਂ ਸਾਰੇ ਪੈਸੇ ਆ ਜੀ, ਗੁਰਦੁਆਰਿਆਂ ਨੂੰ ਇੰਨੇ ਦੇ ਦਿਓ, $1 ਮਿਲੀਅਨ ਲਾਈ ਜਾਂਦੇ ਆ। ਇਹ ਸਾਰਿਆਂ ਨੂੰ ਪੈਸੇ ਇਕੱਠੇ ਕਰਕੇ ਉੱਥੇ ਆਪਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ। ਨਹੀਂ, ਇਹ ਗਲਤ ਆ ਬਿਲਕੁਲ। ਨਾ ਕੋਈ ਉੱਥੇ ਪੈਸੇ ਮੰਗ ਰਿਹਾ ਤੇ ਨਾ ਹੀ ਸਾਨੂੰ ਭੇਜਣੇ ਚਾਹੀਦੇ ਆ, ਤੇ ਨਾ ਹੀ ਭਾਈ ਸਾਹਿਬ ਜੀ ਇੱਥੇ ਗੁਰਦੁਆਰੇ ਦੀ ਗੱਲ ਹੋ ਰਹੀ ਆ। ਗੱਲ ਇਸ਼ੂ ਹੋ ਰਹੀ ਆ ਮੀਡੀਆ ਦੀ, ਤੇ ਜਿਹੜਾ ਮੀਡੀਆ ਆ ਉਹ ਬਲੈਕ ਆਊਟ ਕਰ ਰਿਹਾ। ਠੀਕ ਆ, ਆਪਾਂ ਹਰ ਵਾਰੀ ਗੁਰਦੁਆਰੇ ਨੂੰ ਬਦਨਾਮ ਨਾ ਕਰਿਆ ਕਰੀਏ। ਇੱਥੇ ਗੁਰਦੁਆਰੇ ਦਾ ਕਿੱਥੋਂ ਆ ਗਿਆ ਕੰਮ? ਸਾਨੂੰ ਇਹ ਆ ਵੀ ਜਿਹੜਾ ਮੀਡੀਆ ਉੱਥੇ ਦਾ ਉਹ ਖਬਰ ਨਹੀਂ ਕਵਰ ਕਰ ਰਿਹਾ, ਵੀ ਉਹਨੂੰ ਅਸੀਂ ਬਾਹਰ ਬੈਠੇ ਕੀ ਕਰ ਸਕਦੇ ਹੈਗੇ ਆ। ਠੀਕ ਆ ਕਿ ਨਹੀਂ? ਗੁਰਦੁਆਰੇ ਵਾਲੇ ਤਾਂ ਲੰਗਰ ਵੀ ਪਹੁੰਚਾ ਰਹੇ ਆ, ਸਾਰਿਆਂ ਨੇ ਅਨਾਉਂਸ ਕੀਤਾ, SGPC ਨੇ ਕੀਤਾ। ਸੋ ਆਪਾਂ ਹਰ ਵਾਰੀ ਬਦਨਾਮ ਨਾ ਕਰਿਆ ਕਰੀਏ, ਹਨਾ ਜੀ। ਜੀ, ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਇੰਦਰਜੀਤ ਜੀ। ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪ ਜੀ ਦਾ ਬਹੁਤ ਵਧੀਆ ਪਲੇਟਫਾਰਮ ਆ ਬਾਈ ਜੀ, ਜਿਹੜੇ ਤੇ ਸਾਡੀ ਗੱਲ ਉੱਥੋਂ ਤੱਕ ਪਹੁੰਚਦੀ ਕਰਦੇ ਹੋ, ਤੇ ਆਪ ਜੀ ਦਾ ਸਾਰੀ ਸਮੁੱਚੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਉਹਨਾਂ ਦਾ ਇੱਕ ਇਹ ਗੱਲ ਕਹਿਣਾ ਚਾਹੁੰਦੇ ਸੀ ਵੀ ਵੈਸੇ ਤਾਂ ਮੇਰੇ ਵਰਗਾ ਫੋਨ ਤੇ ਗੱਲ ਕਰੀ ਨਾ ਬੜਾ ਸੌਖਾ ਨਹੀਂਗਾ, ਖੈਰ ਜਿੰਨਾ ਵਿਚਾਰੇ ਉਹਨਾਂ ਨੇ ਹਿੰਮਤ ਦਿਖਾਈ ਹੈ ਕਿਸਾਨਾਂ ਨੇ, ਵੀਰਾਂ ਨੇ, ਤੇ ਚਲੋ ਉਹਨਾਂ ਦੀ ਜਿਹੜੀ ਆਪਣੇ ਪੰਜਾਬੀ ਜਥੇਬੰਦੀਆਂ ਜਾਂ ਗੁਰੂ ਘਰ ਦੀਆਂ ਵੀ ਹੈਗੀਆਂ, ਉਹਨਾਂ ਨੇ ਆਪਦਾ ਪਹੁੰਚਦਾ ਲੰਗਰ ਕੀਤਾ ਹੈਗਾ, ਜਿੰਨਾ ਬਣਦਾ ਸਰਦਾ ਯੋਗਦਾਨ ਕੀਤਾ। ਸਾਰੀ ਇਹਨਾਂ ਦੀ ਧੰਨਵਾਦ ਹੈ ਜੀ। ਤੇ ਇਹ ਹੁਣ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ। ਆਪਾਂ ਇਹ ਕਹਿੰਦੇ ਆ ਵੀ ਇਹ ਘਰਾਓ ਦਿੱਲੀ ਦਾ ਹੀ ਕਰਨਾ ਬਣਦਾ ਸੀ ਪਹਿਲਾਂ, ਕਿਉਂਕਿ ਉਹਨਾਂ ਦਾ ਹੁੱਕ ਆਪਾਂ ਉਹ ਸਾਡੀਆਂ ਟ੍ਰੇਨਾਂ ਬੰਦ ਕਰਦੇ ਆ, ਉਲਟਾ ਝੁਕਣਾ ਤਾਂ ਸਰਕਾਰ ਨੂੰ ਚਾਹੀਦਾ ਸੀ। ਤੇ ਝੁਕ ਗਏ ਵਿਚਾਰੇ ਕਿਸਾਨ ਵੀ ਚਲੋ ਜੇ ਤੁਹਾਡੀਆਂ ਟ੍ਰੇਨਾਂ ਆ ਲੈਣ ਦਿਓ, ਬਈ ਯੂਰੀਆ ਆ ਲੈਣ ਦਿਓ, ਹੋਰ ਸਮਥਿੰਗ ਜਿਹੜਾ ਲੋਡਿੰਗ ਦਾ ਸਮਾਨ ਹੈ ਉਹ ਆ ਲੈਣ ਦਿਓ। ਤੇ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ। ਚਲੋ ਜੋ ਵੀ ਹੈ ਵਧੀਆ ਹੋ ਗਿਆ, ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਵੀ ਸਹਿਜ ਰਹਿ ਕੇ ਤੇ ਮਤਲਬ ਉਹਨੂੰ ਆਪਾਂ ਵਧੀਆ ਇੱਕ ਕੋਈ ਇਹੋ ਜਿਹਾ ਨੁਕਸਾਨ, ਇਹੋ ਜਿਹਾ ਹੁੱਲੜਬਾਜ਼ੀ ਨਾ ਹੋਵੇ ਜਿਹਦੇ ਨਾਲ ਕਿ ਇਹਨਾਂ ਨੂੰ ਕਹਿਣ ਦਾ ਮੌਕਾ ਮਿਲੇ ਜਾਂ ਕੁਛ ਕਰਨ ਦਾ ਮੌਕਾ ਮਿਲੇ ਵੀ ਤੁਸੀਂ ਇਸ ਤਰ੍ਹਾਂ ਕਰਕੇ ਗਲਤ ਕਰਦੇ ਹੋ, ਅਸੀਂ ਤੁਹਾਡੇ ਪ੍ਰੋਟੈਸਟ ਨੂੰ ਠੀਕ ਨਹੀਂ ਸਮਝਦੇ। ਤਾਂ ਇੰਨੀਆਂ ਗੱਲਾਂ ਕਹਿਣ ਦਾ ਸ਼ਮਾ ਦਾ ਜਾਚਕ ਹੈ, ਫਿਰ ਵੀ ਬਹੁਤ ਵਧੀਆ ਜੀ। ਔਰ ਆਪ ਜੀ ਦਾ ਪਲੇਟਫਾਰਮ ਵੀ ਵਧੀਆ, ਜਿਹੜਾ ਉੱਥੋਂ ਤੱਕ ਆਵਾਜ਼ ਪਹੁੰਚਾ ਰਿਹਾ ਤੇ ਉੱਥੋਂ ਦੀ ਤੁਹਾਨੂੰ ਸੁਣਾ ਰਿਹਾ। ਧੰਨਵਾਦ ਜੀ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਮੇਨ ਮੁੱਦਾ ਉਹੀ ਰੱਖਿਆ ਵੀ ਜਿਹੜਾ ਧੱਕਾ ਹੋ ਰਿਹਾ ਆਪਣੇ ਭੈਣਾਂ ਭਰਾਵਾਂ ਦੇ ਨਾਲ, ਉਹਨਾਂ ਦੀ ਆਵਾਜ਼ ਦੁਨੀਆ ਤੱਕ ਕਿਸ ਤਰ੍ਹਾਂ ਪਹੁੰਚਾਈਏ। ਨਾ ਇੱਥੇ ਕਿਸੇ ਦੀ ਪੈਸੇ ਲੈਣ ਦੀ ਗੱਲ ਹੋ ਰਹੀ ਆ, ਨਾ ਪੈਸੇ ਦੇਣ ਦੀ ਗੱਲ ਹੋਈ ਆ, ਤੇ ਨਾ ਹੀ ਕਿਸੇ ਦੇ ਗੁਰੂ ਘਰਾਂ ਦੇ ਉਲਟ ਗੱਲ ਹੋਈ ਆ। ਗੁਰੂ ਘਰਾਂ ਵਾਲੇ ਪੂਰੀ ਸਪੋਰਟ ਕਰ ਰਹੇ ਆ। ਜਿਹੜੇ ਉੱਥੇ ਕਿਸਾਨ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ, ਹਰ ਕੋਈ ਜਿੱਥੇ ਚਾਹੇ ਛੋਟਾ ਗੁਰੂ ਘਰ ਆ, ਵੱਡਾ ਗੁਰੂ ਘਰ ਆ, ਪੂਰੇ ਲੰਗਰ ਪਹੁੰਚਾ ਰਹੇ ਹੈਗੇ ਆ। ਹਮੇਸ਼ਾ ਜਿਹੜੇ ਬਾਹਰ ਦੇ ਸਿੱਖ ਆ ਉਹ ਸਪੋਰਟ ਕਰਦੇ ਆ, ਪਰ ਬੋਲਣਾ ਸਿੱਖੀਏ। ਜਦੋਂ ਅਸੀਂ ਫ੍ਰੀ ਮੁਲਕ 'ਚ ਰਹਿੰਦੇ ਆ, ਘੱਟੋ ਘੱਟ ਜਿਹੜਾ ਉੱਥੇ ਧੱਕਾ ਹੋ ਰਿਹਾ ਉਹਦੇ ਉਲਟ ਆਪਾਂ ਬੋਲ ਤਾਂ ਸਕੀਏ। ਅਸੀਂ ਨਹੀਂ ਕਹਿੰਦੇ ਵੀ ਖਾਲਿਸਤਾਨ ਦੇ ਨਾਅਰੇ ਲਾਓ, ਪਰ ਘੱਟੋ ਘੱਟ ਹੁਣ ਕਿਸਾਨਾਂ ਦੇ ਹੱਕ 'ਚ ਤਾਂ ਬੋਲ ਦਈਏ ਨਾ ਜੀ। ਅਗਲੀ ਜਿਹੜੀ ਕਾਲਰ ਆਪਣੇ ਜੁੜੇ ਨੇ, ਜੈਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੈਦੀਪ ਸਿੰਘ ਜੀ। ਜਗਦੀਪ ਜੀ। ਜੀ, ਆਪਾਂ ਅਗਲੇ ਕਾਲਰ ਲੈਂਦੇ ਆ ਜੀ। ਆਪਣੇ ਨਾਲ ਜੁੜੇ ਨੇ ਮੇਜਰ ਸਿੰਘ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜੀ ਅਸੀਂ ਪੂਰੀ ਸਹਿਮਤ ਆ ਪੂਰੇ, ਪਰ ਜਿਹੜੀ ਖੱਟੜ ਸਰਕਾਰ ਬਿਲਕੁਲ ਗਲਤ ਕਰ ਰਹੀ ਆ।
ਕਿਉਂਕਿ ਜਿੰਨਾ ਵੀ ਆਪਾਂ ਕਿਸੇ ਚੀਜ਼ ਨੂੰ ਦਵਾਵਾਂਗੇ ਉਨੀ ਚੀਜ਼ ਉਹ ਵਧੂਗੀ। ਮੈਂ ਸਮਝਦਾ ਵੀ ਇਹ ਕਿਸਾਨਾਂ ਦੀ ਜਿੱਤ ਆ ਜੀ ਜਿਹੜੇ ਉਹਨਾਂ ਨੂੰ ਰੋਕ ਰਹੇ ਆ। ਤੇ ਆਹ ਚੀਜ਼ ਪੰਜਾਬੀ ਜਿਹੜੀ ਸੱਚ ਦੀ ਹੋਣੀ ਹੈ ਕਿ ਮੋਦੀ ਸਰਕਾਰ ਦਾ ਸਮਝੋ ਐਡੀ ਆ ਜੋ ਕੁਛ ਕਰ ਰਹੇ ਆ। ਧੰਨਵਾਦ ਜੀ। ਤੋ ਬਿਲਕੁਲ ਜਿਹੜੇ ਥੋੜੇ ਓਲਡ ਆ, ਜਿਨ੍ਹਾਂ ਨੂੰ ਯਾਦ ਆ 1980 ਦੇ ਵਿੱਚ ਏਸ਼ੀਅਨ ਗੇਮਸ ਹੋਈਆਂ ਸੀਆਂ, ਉਦੋਂ ਵੀ ਉੱਥੇ ਦੀ ਜਿਹੜੀ ਉਹ ਜ਼ਾਲਮ ਇੰਦਰਾ ਗਾਂਧੀ ਸੀ ਤੇ ਉਹਨਾਂ ਦੀ ਸਰਕਾਰ ਸੀ, ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਰੋਕੇ ਸੀ। ਤੇ ਹੁਣ ਕੋਈ ਹਰਿਆਣੇ ਦੇ ਲੋਕਾਂ ਦੇ ਉਲਟ ਨਹੀਂ, ਹਰਿਆਣੇ ਵਾਲੇ ਤਾਂ ਕਹਿੰਦੇ ਵੀ ਬਹੁਤ ਲੰਗਰ ਵੀ ਲਿਆ ਰਹੇ ਆ, ਮਠਿਆਈਆਂ ਵੀ, ਸਾਰਾ ਕੁਛ ਲੋਕਾਂ ਦੇ ਨਾਲ ਕਿਸੇ ਨਾਲ ਪ੍ਰੋਬਲਮ ਨਹੀਂ। ਲੋਕ ਸਾਰੇ ਉੱਥੇ ਕਿਸਾਨ ਇਕੱਠੇ ਆ। ਸਿਰਫ ਜਿਹੜੀ ਉਹ ਸਰਕਾਰ ਆ, ਹਾਲਾਂਕਿ ਖੱਟੜ ਖੁਦ ਪੰਜਾਬੀ ਆ, ਉਹਨੂੰ ਪਤਾ ਹੋਣਾ ਚਾਹੀਦਾ ਪੰਜਾਬੀਆਂ ਦੇ ਸੁਭਾਅ ਦਾ, ਪਰ ਕਿਉਂਕਿ ਦਿੱਲੀ ਦੇ ਨਾਲ ਆ, ਉਹ ਛੜਿਆਂ ਦੀ ਸਰਕਾਰ ਸਾਰੀ ਬਣਾਈ ਹੋਈ ਆ, ਸਾਰੇ ਚੀਫ ਮਿਨਿਸਟਰ ਜਿੰਨੇ ਆ ਮੋਸਟਲੀ ਛੜੇ ਹੈਗੇ ਆ। ਉਹਨਾਂ ਨੂੰ ਹੁਣ ਪਰਵਾਹ ਹੈ ਨਹੀਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਕਰਨਾ ਹੈ ਜੀ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲੇ ਸਾਰੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਸਾਡੇ ਤੱਕ ਆਵਾਜ਼ ਪਹੁੰਚਾਉਂਦੇ ਹੋ। ਬਾਕੀ ਜਿਹੜੀ ਕਿਸਾਨਾਂ ਦਾ ਬਹੁਤ ਵਧੀਆ ਇਹ ਸੰਘਰਸ਼ ਚੱਲ ਰਿਹਾ, ਇਹ ਸਾਡੀ ਜਿਹੜੀ ਸੈਂਟਰ ਸਰਕਾਰ ਹੈ ਜਾਣ ਬੁੱਝ ਕੇ ਹਰਿਆਣੇ ਦੀ ਸਰਕਾਰ ਤੇ ਇਲਜ਼ਾਮ ਲਗਾਉਣ ਵਾਸਤੇ ਉਹਨੇ ਮੂਹਰੇ ਕਰ ਦਿੱਤੇ ਆ ਇਹ। ਪਰ ਬਹੁਤ ਵੱਡੀ ਗੱਲ ਹੈ ਮੇਰੀ ਜ਼ਿੰਦਗੀ ਦੇ ਵਿੱਚ 60 ਸਾਲਾਂ ਦੇ ਵਿੱਚ ਪਹਿਲਾ ਐਡਾ ਵੱਡਾ ਇਕੱਠ ਤੇ ਬਿਨਾਂ ਕਿਸੇ ਮਤਲਬ ਸਿੱਖ ਧੂ ਤੋਂ ਅੱਜ ਤੱਕ, ਜਿਵੇਂ ਮੈਂ ਆਪਣੇ ਪਹਿਲਾਂ ਮਿੰਟੂ ਗੁਰੂਸਰੇ ਸੁਣਾ ਕੇ, ਇੱਕ ਡਲਾ ਵੀ ਕਿਸੇ ਨੇ ਮਾਰਿਆ ਨਹੀਂ। ਇਹ ਬਹੁਤ ਵੱਡੀ ਗੱਲ ਹੈ। ਕੱਲ ਵੀ ਜਦੋਂ ਪੰਜਾਬ ਦੇ ਲੋਕ ਆ ਕੇ ਹਰਿਆਣਾ ਬਾਰਡਰ ਤੇ ਬੈਠੇ ਆ, ਉਹ ਵਿਚਾਰੇ ਬਹਿ ਗਏ। ਹਰਿਆਣੇ ਵਾਲਿਆਂ ਨੇ ਆ ਕੇ ਕਿਹਾ ਵੀ ਨਹੀਂ ਅਸੀਂ ਲੰਘਾਂਗੇ। ਹਰਿਆਣੇ ਵਾਲੇ ਕਿਸਾਨਾਂ ਨੇ ਆ ਕੇ ਉਹ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਡੇ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਇਹ ਜਿੰਨਾ ਵੀਡੀਓ 'ਚ ਅਸੀਂ ਦੱਸ ਸਕੀਏ ਇਹ ਸਾਨੂੰ ਹੀ ਦੱਸਣਾ ਪੈਣਾ ਜੀ। ਉਹ ਤਾਂ ਸਾਰੇ ਵਿਕ ਗਏ। ਉਹਨਾਂ ਦੀਆਂ ਆਹ ਡਿਸ਼ਾਂ ਵਾਸਤੇ ਤੁਹਾਡਾ ਬਹੁਤ ਵਧੀਆ ਗੱਲ ਹੈ। ਇਹ ਵਾਕਈ ਉਪਰਾਲੇ ਕਰਨੇ ਚਾਹੀਦੇ ਆ। ਇਹਨਾਂ ਨੂੰ ਕਾਲਾਂ ਕਰਕੇ ਬੰਦ ਹੀ ਕਰ ਦੇਣੀਆਂ ਚਾਹੀਦੀਆਂ ਸਾਡੇ ਲੋਕਾਂ ਨੂੰ ਤਾਂ। ਤੇ ਸਾਂਝਾ ਮਸਲਾ ਹੈ ਇਹ ਕਿਸੇ ਇੱਕ ਪਾਰਟੀ ਜਾਂ ਖਾਲਿਸਤਾਨ ਨੂੰ ਬਦਨਾਮ ਕਰਨ ਦੀਆਂ ਗੱਲਾਂ, ਸਿੱਖਾਂ ਨੂੰ ਬਦਨਾਮ ਕਰਨ ਦੀਆਂ ਗੱਲਾਂ ਨੇ। ਇਹ ਸਾਂਝਾ ਕਿਸਾਨਾਂ ਦਾ ਮਸਲਾ ਹੈ, ਸਾਰੇ ਹਿੰਦੁਸਤਾਨ ਦਾ। ਮੇਰਾ ਖਿਆਲ ਤਾਂ ਸਾਰੇ ਹਿੰਦੁਸਤਾਨ ਨੂੰ ਇਹਦੇ ਵਿੱਚ ਤਾਂ ਰਾਜਵਿੰਦਰ ਜੀ ਤੇ ਹਰਿਆਣੇ ਦੇ ਤੇ ਕਿਸਾਨਾਂ ਨੂੰ ਤਾਂ ਸਭ ਤੋਂ ਵੱਡਾ ਝਟਕਾ ਆ। ਇਹ ਜਿਹੜੇ ਤਾਨਾਸ਼ਾਹੀ ਹੁਕਮ ਉਤੋਂ ਕੇਂਦਰ ਤੋਂ ਜਿਹੜੇ ਉਹ ਆ ਰਹੇ ਨੇ, ਜਿਹੜੇ ਆਰਡੀਨੈਂਸ ਨੇ, ਜਿਹੜੇ ਬਿੱਲ ਦਾ ਰੂਪ ਅਖਤਿਆਰ ਕਰ ਗਏ ਨੇ, ਤੇ ਪਤਾ ਨਹੀਂ ਇਹ ਕਿਉਂ ਹਰਿਆਣੇ ਦੀ ਜਿਹੜੀ ਸਰਕਾਰ ਹੈ ਇਹ ਪੁੱਠੀ ਪਈ ਹੋਈ ਆ। ਹਰਿਆਣਾ ਸਰਕਾਰ ਫਿਰ ਉਹਨਾਂ ਦੀ ਹੈ। ਹੁਣ ਦੇਖੋ ਨਾ ਕਿੰਨੀਆਂ ਵੋਟਾਂ ਲੈ ਕੇ ਜਿਹੜਾ 2 ਨੰਬਰ ਦਾ ਮੰਤਰੀ ਜਿੱਤਿਆ ਹੋਇਆ ਤੇ ਬਾਦਲ ਕਿਆਂ ਵੀ ਉਸ ਸਪੋਰਟ ਨਾਲ ਜਿਤਾਇਆ ਹੋਇਆ। ਪਰ ਗੱਲ ਇਹ ਵੀ ਪੁੱਠੇ ਪਏ ਵੇ ਆਪਣੇ ਵਾਲੇ ਕਿਹੜੇ ਕੁਛ ਕਰਦੇ ਆ ਜੀ। ਜੀ। ਮੈਂ ਕਿਹਾ ਖਬਰਾਂ ਸੁਣਾ ਕੇ ਗਿਆ ਉਹਨਾਂ ਚੋਂ ਕੌਣ ਤੁਰਿਆ ਨਾਲ, ਉੱਥੇ ਮੇਰੇ ਵਾਂਗੂ ਜੇਲ੍ਹ ਚੋਂ ਦਿਖਾਉਣ ਵਾਲੇ ਸੀ ਹੋਏ ਆ। ਮਹਾਰਾਜ ਜੀ ਹੈਗਾ ਇਹਨਾਂ ਦੇ ਵੱਲ। ਪਹਿਲਾਂ ਵੀ ਮੈਂ ਕਿਹਾ ਸੀ ਗੁਰੂ ਸੱਚੇ ਪਾਤਸ਼ਾਹ ਨਾਲ ਵੱਲ ਸਾਡੇ, ਗੁਰੂ ਨੇ ਕਿਰਪਾ ਕਰਨੀ ਆ, ਗੁਰੂ ਤੋਂ ਇਹ ਬਖਸ਼ਿਸ਼ ਹੈ, ਇਹ ਸਾਡੀ ਫਤਿਹ ਹੋਵੇਗੀ ਤੁਹਾਡੇ ਦੇ ਸਦਕਾ ਹੋਵੇਗੀ। ਮਿਹਰਬਾਨੀ। ਧੰਨਵਾਦ। ਥੈਂਕ ਯੂ ਜੀ। ਬਿਲਕੁਲ। ਸੋ ਬਿਲਕੁਲ ਸਾਰਿਆਂ ਨੂੰ ਵੱਧ ਤੋਂ ਵੱਧ ਸਪੋਰਟ, ਉਹਨਾਂ ਨੂੰ ਉਤਸ਼ਾਹ ਤੇ ਉਹਨਾਂ ਦੇ ਨਾਲ ਖੜੇ ਆ। ਇਹ ਚੀਜ਼ਾਂ ਜਿਹੜੀਆਂ ਜ਼ਰੂਰ ਬਾਰ-ਬਾਰ ਜਿਹੜੀ ਉਹ ਕਹਿਣ ਦੀ ਉਹਨਾਂ ਨੂੰ ਜਿਹੜੀ ਜ਼ਰੂਰਤ ਆ ਉਹ ਦੱਸਣਾ ਜਿਹੜਾ ਉਹਨਾਂ ਨੂੰ ਪੈਣਾ ਆ, ਤਾਂ ਜੋ ਉਹ ਹੌਸਲਾ ਤਾਂ ਨਹੀਂ ਹਾਰ ਰਹੇ। ਦੇਖੋ ਜੀ ਡਟੇ ਹੋਏ ਨੇ, ਜੋ ਕੁਛ ਜਿਹੜਾ ਉੱਥੇ ਹੋ ਰਿਹਾ ਹੈਗਾ ਆ ਤੇ ਉਹਦੇ ਵਿੱਚ ਆਪਾਂ ਸਾਰੇ ਜਾਣੇ ਉਹਨਾਂ ਦੀ ਜਿਹੜੀ ਪੂਰੀ ਸਪੋਰਟ ਕਰਦੇ ਹਾਂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਏਰੀਆ ਕੋਡ 317 ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੇ ਵੀਰਾਂ ਨੂੰ ਤੇ ਰੇਡੀਓ ਦੇ ਜਿੰਨੇ ਸੁਣ ਰਹੇ ਵੀਰ ਉਹਨਾਂ ਨੂੰ ਤੇ ਸੰਘਰਸ਼ ਕਰਨ ਵਾਲੇ ਸਾਰੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ 1-2 ਗੱਲਾਂ ਕਰਨੀਆਂ ਤੁਹਾਡੇ ਨਾਲ। ਤੇ ਜੇ ਤਾਂ ਤੁਸੀਂ ਕਿਹਾ ਵੀ ਦੇਖੋ ਸੰਘਰਸ਼ ਬਹੁਤ ਸਿਰੇ ਤੇ ਚੱਲ ਰਿਹਾ, ਗੁਰੂ ਮਹਾਰਾਜ ਕਿਰਪਾ ਕਰਨ ਤੇ ਆਪਾਂ ਸਾਰੇ ਨਾਲ ਆ, ਕਿਉਂਕਿ ਆਪਾਂ ਹੈ ਹੀ ਕਿਸਾਨਾਂ ਦੇ ਮੁੰਡੇ ਆ। ਤੇ ਇੱਕ ਵੀਰ ਜੀ ਖਾਲਸਾ ਜੀ, ਇੱਕ ਗੱਲ ਜ਼ਰੂਰ ਹੈ ਵੀ ਕੌਮ ਉੱਠੀ ਹੈ। ਪ੍ਰਕਾਸ਼ ਇਹ ਕੌਮ 84 ਤੋਂ ਪਹਿਲਾਂ ਉੱਠ ਖੜਦੀ। ਸਾਡਾ 1.5 ਲੱਖ ਮੁੰਡਾ ਨਾ ਮਰਦਾ, ਸਾਡੇ ਹੋਰ ਕਿੰਨੇ ਸਿੰਘ ਸ਼ਹੀਦ ਨਾ ਹੁੰਦੇ। ਚਲੋ ਦੇਰ ਆਏ ਦਰੁਸਤ ਆਏ, ਗੁਰੂ ਮਹਾਰਾਜ ਬਖਸ਼ਿਸ਼ ਕਰਨ। ਬਾਕੀ ਦੂਜੀ ਤੁਸੀਂ ਗੱਲ ਕਰੀਏ ਆਪਾਂ ਇੱਥੇ ਕੀ ਮਦਦ ਕਰ ਸਕਦੇ ਹਾਂ। ਅਸੀਂ ਤਾਂ ਆਮ ਹੀ ਕਹਿੰਦੇ ਹੁੰਦੇ ਵੀਰ ਜੀ ਕਿ ਤਨੋ ਮਨੋ ਧਨੋ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਵੀ ਆਪਾਂ ਮਦਦ ਕਰੀਏ। ਧਨ ਨਾਲ ਅਸੀਂ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਲੋੜ ਨਹੀਂ, ਤਨ ਨਾਲ ਅਸੀਂ ਜਾ ਨਹੀਂ ਸਕਦੇ। ਤੇ ਘੱਟੋ ਘੱਟ ਮਨ ਨਾਲ ਤਾਂ ਇਹ ਮੰਨ ਲਈਏ ਵੀ ਅੱਜ ਅਸੀਂ ਗੁਲਾਮ ਆ। ਅੱਜ ਸਾਡਾ ਸਾਰਾ ਕਿਸਾਨ ਹੀ, ਸਾਰਾ ਪੰਜਾਬ ਕੀ ਜਾਣੀ ਕਿ ਜਿੰਨੇ ਘੱਟ ਗਿਣਤੀ ਉੱਥੇ ਗੁਲਾਮ ਨੇ। ਤੇ ਉਹਨਾਂ ਦਾ ਹੱਲ ਇੱਕ ਆਜ਼ਾਦੀ ਆ ਜਾਂ ਫਿਰ ਆ ਸੰਘਰਸ਼ ਆ। ਜੇ ਸੰਘਰਸ਼ ਅਸੀਂ ਕੁਛ ਲੈ ਸਕੀਏ ਤੇ ਲੋੜ ਆ ਵੀਰ ਜੀ ਆਪਾਂ ਨੂੰ ਸਾਰਿਆਂ ਨੂੰ ਇਸ ਸੰਘਰਸ਼ ਦੇ ਨਾਲ ਜੁੜਨ ਦੀ, ਮਨ ਕਰਕੇ
ਮਨ ਕਰਕੇ ਆਪਾਂ ਨਾਲ ਜੁੜੀਏ, ਅਰਦਾਸਾਂ ਕਰੀਏ ਗੁਰੂ ਮਹਾਰਾਜ ਅੱਗੇ। ਤੇ ਬਾਕੀ ਮੀਡੀਆ ਤਾਂ ਪਹਿਲਾਂ ਬਹੁਤ ਚਿਰ ਤੋਂ ਕਿਹਾ ਹੈ ਜੀ, ਜਿਹੜਾ ਬਕਾਊ ਮੀਡੀਆ ਸਾਰਾ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਸੱਚੀ ਸੋਚ ਵਾਲੇ ਜਿੰਨੇ ਵੀ ਸਿੰਘ ਨੇ ਸਾਰਿਆਂ ਨੂੰ ਚਾਹੀਦਾ ਭਾਈ ਇਹਨਾਂ ਦਾ ਖਹਿੜਾ ਛੱਡੋ। ਤੇ ਚੌਥੀ ਗੱਲ ਤੁਸੀਂ ਕਹੀ ਸੀ ਬੀਜੇਪੀ ਵਾਲਿਆਂ ਨੇ, ਵੀਰ ਜੀ ਇਹ ਤਾਂ ਉਹੀ ਕੁਛ ਕਰ ਰਹੇ ਨੇ ਜਿਹੜਾ ਇਹਨਾਂ ਨੇ ਪਹਿਲਾਂ ਕੀਤਾ ਸੀਗਾ। ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ ਸੀ ਉਦੋਂ ਵੀ ਤਾਂ ਇਹਨਾਂ ਨੇ ਕਿਹਾ ਸੀ ਸਾਡੀ ਲੈਂਗੁਏਜ ਪੰਜਾਬੀ ਨਹੀਂ ਹਿੰਦੀ ਹੈ, ਤੇ ਹੁਣ ਵੀ ਉਹੀ ਕੁਛ ਕਰ ਰਹੇ। ਇਹਦੇ ਤੋਂ ਆਸ ਵੀ ਕੁਛ ਨਹੀਂ ਰੱਖ ਸਕਦੇ, ਕਿਉਂਕਿ ਦੁਸ਼ਮਣ ਤਾਂ ਉਹ ਤਾਂ ਦੁਸ਼ਮਣ ਨੇ ਤਾਂ ਦੁਸ਼ਮਣ ਵਾਲੀ ਗੱਲ ਕਰਨੀ ਆ ਜੀ, ਇੱਕ ਨਾਲੇ ਦੀ ਗੱਲ ਕਰਨੀ ਆ। ਗੁਰੂ ਪਾਤਸ਼ਾਹ ਬਖਸ਼ ਕਰਨ ਤੁਹਾਡੇ ਤੇ ਵੀ ਜਿਹੜੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜਗਦੀਪ ਜੀ। ਸੋ ਬਿਲਕੁਲ ਇਹ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਆਪਾਂ ਸਪੋਰਟ ਕਰੀਏ, ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਕਿਹਾ, ਬਾਕੀ ਕਾਲਰ ਵੀ ਜਿਹੜੇ ਕਹਿ ਕੇ ਗਏ ਆ, ਅਜਿਹਾ ਮੀਡੀਆ ਜਿਹਨੂੰ ਆਪਾਂ ਤੁਸੀਂ ਸੈਂਕੜੇ ਹੀ ਜਿਹੜੇ ਡਾਲਰ ਆ ਹਰ ਸਾਲ ਜਿਹੜੇ ਉਹਨਾਂ ਦੇ ਉੱਤੇ ਮਹੀਨੇ ਦਰ ਮਹੀਨੇ ਜਿਹੜੇ ਉਹ ਲਾ ਰਹੇ ਹੈਗੇ ਆ, ਵੀ ਉਹਨਾਂ ਦੇ ਬਾਰੇ ਸੋਚੋ ਵੀ ਉਹਨਾਂ ਨੂੰ ਤੁਸੀਂ ਬਾਹਰ ਬੈਠੇ ਹੀ ਜਿਹੜਾ ਆ ਉਹ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰੀ ਜਾਂਦੇ ਆ, ਤੇ ਗੱਲ ਤੁਹਾਡੀ ਤੇ ਤੁਹਾਡੇ ਹੱਕਾਂ ਦੀ ਜਿਹੜੀ ਉਹ ਕਰਦੇ ਹੀ ਨਹੀਂ ਆ, ਚਾਹੇ ਇੱਥੇ ਦੇ ਹੋਣ ਤੇ ਚਾਹੇ ਉਹ ਉੱਥੇ ਦੀ ਗੱਲ ਜਿਹੜੀ ਉਹ ਹੋਵੇ। ਸੋ ਇਸ ਚੀਜ਼ ਨੂੰ ਜਿਹੜਾ ਉਹ ਜ਼ਰੂਰ ਤੁਸੀਂ ਸਮਝੋ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਤੁਸੀਂ ਜਾਣਾ ਹੈਗਾ ਆ। ਕਿੱਦਾਂ ਦੇਖੋ, ਹਰ ਇੱਕ ਜਾਣਾ ਜਿਹੜਾ ਇਸ ਟਾਈਮ ਕਮਰਸ਼ੀਅਲ ਆ, ਜੇ ਉਸ ਦਾ ਮੋਨੀਟਰੀ ਬੰਦ ਹੋ ਜਾਂਦਾ ਆ, ਆਰਥਿਕ ਤੌਰ ਦੇ ਉੱਤੇ ਉਸ ਨੂੰ ਤੰਗੀ ਆਉਂਦੀ ਆ, ਉਹਨਾਂ ਨੂੰ ਆਪਣਾ ਜਿਹੜਾ ਆ ਉਹ ਆਈਡੀਆ ਚੇਂਜ ਕਰਨਾ ਹੀ ਪੈਂਦਾ ਆ। ਪਰ ਜੇ ਲਗਾਤਾਰ ਲੋਕ ਉਹਨਾਂ ਨੂੰ ਸਪੋਰਟ ਕਰਦੇ ਰਹਿਣਗੇ ਫਿਰ ਨਹੀਂ ਫਰਕ ਪੈਣਾ। ਇਹ ਚੀਜ਼ ਜਿਹੜੀ ਉਹ ਸਮਝਣ ਦੀ ਜ਼ਰੂਰਤ ਆ। ਇਹ ਸੋਚੋ ਵੀ ਇਕੱਲੇ ਮੇਰੇ ਨਾਲ ਕਰਨ ਦੇ ਨਾਲ ਕੀ ਹੋ ਜਾਣਾ, ਇੱਕ ਇੱਕ ਕਰਕੇ ਹੀ ਜਿਹੜੀ ਆ ਉਹ ਗੱਲ ਜਿਹੜੀ ਉਹ ਬਣਦੀ ਹੁੰਦੀ ਆ। ਸਾਰੇ ਜਾਣੇ ਜੇ ਸੋਚਣਗੇ ਵੀ ਹਾਂ ਮੇਰੇ ਕਿੱਤਿਆਂ ਜਿਹੜਾ ਹੋ ਜਾਣਾ ਆ, ਤੇ ਉਹਦੇ ਨਾਲ ਹੁੰਦਾ ਇਹ ਸਿੰਬੋਲਿਕ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜਾ ਪ੍ਰੋਟੈਸਟ ਹੁੰਦੇ ਨਾ ਅਜਿਹੇ, ਇਹ ਤੁਸੀਂ ਦੇਖੋ ਵੀ ਉਹਨਾਂ ਦੀ ਕਿੰਨੀ ਜਿਹੜੀ ਉੱਥੇ ਉਹ ਵਧਣੀ ਆ, ਉਹਨਾਂ ਦੇ ਵਿੱਚ ਹੋਰ ਉਤਸ਼ਾਹ ਜਿਹੜਾ ਆਉਣਾ। ਲੈ ਵੀ ਬਾਹਰਲੇ ਬੰਦਿਆਂ ਨੇ ਤਾਂ ਮੀਡੀਆ ਨੂੰ ਪੂਰਾ ਬਾਈਕਾਟ ਹੀ ਜਿਹੜਾ ਉਹ ਕਰਤਾ, ਸੋ ਉਹਨਾਂ ਦਾ ਦੇਖੋ ਹੋਰ ਜਜ਼ਬਾ ਰਾਜਕਵੀਰ ਦੇਣਾ। ਸਿੰਘ ਜੀ, ਗੱਲ ਇਦਾਂ ਆ ਪਈ ਆਪਾਂ ਤਾਈਵਾਨ ਚ ਦੇਖਿਆ, ਹਾਂਗਕਾਂਗ ਚ ਦੇਖਿਆ ਵੀ ਕਿੰਨੇ ਪ੍ਰੋਟੈਸਟ ਹੁੰਦੇ, ਰਾਈਟ। ਸੋ ਉੱਥੇ ਦਾ ਜਿਹੜਾ ਮੀਡੀਆ ਆ, ਨੈਸ਼ਨਲ ਮੀਡੀਆ, ਕਈ ਵਾਰੀ ਉਹਦੇ ਚ ਆ ਜਾਂਦਾ। ਸੋ ਅਮਰੀਕਾ ਉਸੇ ਟਾਈਮ ਤੇ ਰੌਲਾ ਪਾਉਂਦਾ ਆ, ਅਮਰੀਕਾ ਦੇ ਸੈਨੇਟਰ ਕਾਂਗਰਸਮੈਨ ਭਈ ਧੱਕਾ ਕਰ ਰਹੇ ਆ। ਹੁਣ ਉੱਥੋਂ ਜੇ ਮੇਨ ਸਟਰੀਟ ਜਿਹੜਾ ਮੀਡੀਆ ਆ, ਉਹਨਾਂ ਦੀਆਂ ਮੇਨ ਚੈਨਲ ਉੱਥੋਂ ਨਹੀਂ ਆਉਣਾ ਤਾਂ ਕਿਸੇ ਨੂੰ ਨਹੀਂ ਪਤਾ ਲੱਗਣਾ। ਸੋ ਸਾਨੂੰ ਕੀ ਕਰਨਾ ਚਾਹੀਦਾ, ਜਿੰਨੇ ਸਾਡੇ ਭੈਣ ਭਰਾ ਸੁਣਦੇ ਆ, ਜੇ ਆਪਾਂ ਨਹੀਂ, ਸਾਡੇ ਨਿਆਣੇ ਹੈਗੇ ਆ ਉਨੇ ਕੁ ਈਮੇਲ ਕਰਨ ਜੋਗੇ, ਇੱਥੇ ਦੇ ਕੱਲੇ ਸੈਨੇਟਰ ਨੂੰ, ਕਾਂਗਰਸਮੈਨ ਨੂੰ, ਇੰਡੀਆ ਦੀ ਜਿਹੜੀ ਇਹ ਠਗੋਕ੍ਰੇਸੀ ਆ ਉਹਨੂੰ ਐਕਸਪੋਜ਼ ਕਰੋ। ਪਿਆ ਡੈਮੋਕ੍ਰੇਸੀ ਦੇ ਨਾਮ ਤੇ ਧੱਬਾ ਆ, ਤੇ ਦੇਖੋ ਕਿੰਨਾ ਧੱਕਾ ਕਰ ਰਹੇ ਆ। ਇੰਨੀ ਠੰਡ ਆ, ਠੰਡ ਦੇ ਵਿੱਚ ਉਹਨਾਂ ਦੇ ਵਾਟਰ ਕੈਨਨ ਯੂਜ਼ ਹੋਏ ਆ। 2 ਘੰਟੇ 3 ਘੰਟੇ ਪਹਿਲਾਂ ਦੀ ਜਿਹੜੀ ਖਬਰ ਸੀ ਤੁਸੀਂ ਸੁਣੀ ਆ ਮਿੰਟੂ ਗੁਰਸਰੀਆ ਤੋਂ। ਤੇ ਜਿਹੜੇ ਇੰਡੀਆ ਦੇ ਵੀ ਜਿਹੜੇ ਤੁਸੀਂ ਟੀਵੀ ਚੈਨਲ ਲਾਏ ਹੋ ਆ, ਉਹਨਾਂ ਨੂੰ ਵੀ ਉਹਨਾਂ ਦੀ ਈਮੇਲ ਤੇ ਫੋਨ ਤੇ ਲਾਹਨਤਾਂ ਪਾਓ। ਕੱਲ ਨਾ ਜਾਣ ਹਜ਼ਾਰਾਂ ਦੀ ਗਿਣਤੀ ਚ, ਫੇਰ ਉਹਨਾਂ ਨੂੰ ਪਤਾ ਲੱਗਣਾ ਹੈ ਵੀ ਹਾਂ ਭਾਈ, ਵੀ ਜਿਹੜਾ ਮੀਡੀਆ ਦਾ ਕੰਮ ਹੁੰਦਾ, ਜਿਹੜਾ ਲੋਕਾਂ ਨਾਲ ਕਿਤੇ ਧੱਕਾ ਹੁੰਦਾ, ਉਹ ਗੱਲ ਕਰਨ ਦਾ ਹੁੰਦਾ, ਨਾ ਕਿ ਸਰਕਾਰ ਦੀ ਬੱਲੇ ਬੱਲੇ ਕਰਨ ਲਈ ਹੁੰਦਾ ਆ। ਜੀ ਜੀ। ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਆ। ਮਿਲਾਂਗੇ ਜਿਹੜਾ ਜੀ ਹੁਣ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।